ਅੱਲਾ ਦਾ ਹੁਕਮ ਜੇ ਭਾਜੀ, ਫਿਰ ਮਾਲਕ ਦੀ ਰਜ਼ਾ ਹੈ। ਮੰਨਿਆ ਜੀ, ਮੰਨਿਆ। ਹੋਇਆ ਕੀ ਨੇ ਵੈਸੇ? ਹੋਣਾ ਕੀ ਹੈ ਬਾਈ, ਨਹਿਰ ਤੇ ਨਹਾਣ ਗਏ ਨੇ, ਡੁੱਬ ਕੇ ਮਰ ਗਏ ਨੇ ਉੱਥੇ ਹੀ। ਇਹ ਬੜਾ ਰੋਕਿਆ ਉਹਨਾਂ ਨੇ, ਮੈਂ ਕਿਹਾ ਆਪਾ ਜੀ ਨਾ ਜਾਇਓ ਉੱਥੇ ਤੇ। ਕੋਈ ਗੱਲ ਨਹੀਂ, ਸਬਰ ਕਰੋ, ਸਬਰ ਕਰੋ, ਕੋਈ ਗੱਲ ਨਹੀਂ, ਅੱਲਾ ਦਾ ਹੁਕਮ ਹੈ, ਸਬਰ ਕਰੋ। ਅੱਲਾਹ ਪਾਕ ਉਹਨਾਂ ਦੀਆਂ ਮੰਜ਼ਿਲਾਂ ਆਸਾਨ ਫਰਮਾਨ। ਆਮੀਨ। ਆਮੀਨ ਆਮੀਨ। ਮੈਂ ਕਹਿੰਦਾ ਸਾਡਾ ਘਰ ਚੁਣਾ ਹੋ ਗਿਆ। ਹੁੰਦਾ ਹੈ, ਵੱਡਿਆਂ ਨਾਲ ਹੀ ਘਰ ਹੁੰਦੇ ਨੇ। ਬਸ ਜਦੋਂ ਘਰ ਆਣਾ, ਮੈਨੂੰ ਉਹਨਾਂ ਨੇ ਕਹਿਣਾ ਕਿ ਮੇਰੇ ਕੋਲ ਵੀ ਬਹਿ ਜਾਏਗਾ। अस्सलाम वालेकुम। ਵਾਲੇकुम सलाम शाह जी। जी भाईजान की हाल है? ठीक शाह ठाक हो? जी, अब्बा जी। अल्लाह का हुक्म। ਮੰਨਿਆ ਸ਼ਾਹ ਜੀ, ਅੱਬਾ ਜੀ ਛੱਡ ਗਏ ਸਾਨੂੰ। नहीं तो तुसा अब्बा जी ने रोकया नहीं? ਮੇਰਾ ਵਸ ਚੱਲਦਾ ਸ਼ਾਹ ਜੀ, ਤੇ ਮੈਂ ਕਿਉਂ ਨਾ ਰੋਕ ਲੈਂਦਾ। ਬਸ ਰੱਬ ਦਾ ਹੁਕਮ ਸੀ, ਉਹ ਟੁਰ ਗਏ ਹੁਣ। ਤੁਹਾਨੂੰ ਜੀ ਪਤਾ ਹੈ ਇਹਨਾਂ ਦਿਨਾਂ ਚੋਂ ਨਹਿਰ ਬੰਦੇ ਲੈਂਦੀ 2-4 ਹਰ ਸਾਲ। ਸਾਨੂੰ ਕਦੋਂ ਨਹਿਰ ਨੇ ਖੱਤ ਪਾਇਆ ਸੀ ਕਿ ਬੰਦੇ ਲੈਣੇ ਨੇ, ਭੇਜੋ ਆਪਣੇ ਅੱਬਾ। ਕੋਈ ਵਕਤ ਅਨਹੋਣੀ ਆਇਆ ਸੀ ਬਸ। ਅਨਹੋਣੀ ਤਾਂ ਬਸਮ ਸਾਹਿਬ ਲੈ ਜਾਂਦੀ ਸਾਰਾ ਕੁਝ। ਬਿਲਕੁਲ। ਵਕਤ ਲੈ ਗਿਆ ਖਿੱਚ ਕੇ ਉਹਨਾਂ ਨੂੰ। ਚਲੋ ਅੱਲਾ ਸਬਰ ਦੇ ਤੁਹਾਨੂੰ। ਇਹ ਕੋਈ ਤੁਹਾਡੇ ਕਾਰੋਬਾਰੀ ਕੋਈ ਪਾਰਟਨਰ ਨੇ? ਇਹ ਸ਼ਾਹ ਜੀ ਨੇ, ਇਹਨਾਂ ਦਾ ਆਪਣਾ ਮੋਬਾਈਲਾਂ ਦਾ ਕਾਰੋਬਾਰ ਹੈ, ਦੁਕਾਨ ਹੈ ਇਹਨਾਂ ਦੀ। ਅੱਛਾ 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 ਮੈਨੂੰ ਨਾ ਜੀ ਪਤਾ ਲੱਗਾ ਸੀ ਕਿ ਫੌਤਗੀ ਹੋ ਗਈ ਅੱਛਾ। ਤੇ ਉਹ ਫਿਲਮ ਲਾਈ ਸੀ ਡਾਊਨਲੋਡ ਤੇ ਟਾਈਮ ਲੱਗਣਾ ਸੀ। ਮੈਂ ਕਿਹਾ ਚਲੋ ਅਫਸੋਸ ਵੀ ਕਰ ਰਹੀ ਇਸੇ ਬਹਾਨੇ ਫਿਲਮ ਵੀ ਨਾਲ ਪੂਰੀ ਹੋ ਜਾਏ। ਜਦ ਆਏ ਤੇ ਆਓ ਲੱਗਦੇ ਹੱਥ, ਮੈਨੂੰ ਵੀ ਇੱਕ ਅੱਧੀ ਕਰ ਦਿਆ ਜੇ। ਇਹ ਜਰਾ ਵਾਈਫਾਈ ਦਾ ਪਾਸਵਰਡ ਤੇ ਲਾ ਦੇ। ਯਾਰ ਸ਼ਾਹ ਜੀ, ਇੱਥੇ ਮੇਰੇ ਅੱਬਾ ਜੀ ਫੌਤ ਹੋਏ ਨੇ। ਵਾਈਫਾਈ ਲਾ ਗਏ ਨੇ ਨਾਲ? ਲਿਖੋ ਪੱਪੂ ਸਪੇਸ, ਅੱਬਾ ਅੱਬਾ ਸਪੇਸ पे आ गई है ना बेशक। ਪੱਪੂ ਸਪੇਸ जी 1 2 3 4। ਆ ਨਹੀਂ ਗਏ ਸਿਗਨਲ। हाँ जी। ਅੱਬਾ ਜੀ ਛੱਡ ਗਏ ਸਾਨੂੰ, ਸਾਨੂੰ ਅੱਬਾ ਜੀ ਛੱਡ ਗਏ। ਭਾਈ ਨਹੀਂ ਲੱਗਿਆ ਹੈ ਵਾਈਫਾਈ। ਇਹ ਵੱਡਾ ਪਾਓ ਨਾ, ਬੜੇ ਚੰਗੇ ਅੱਬਾ ਜੀ ਸਾਡੇ ਪੂਰੇ ਮਹੱਲੇ ਦੇ ਵਿੱਚ। ओए होए। ਕਦੀ ਕੋਈ ਉਲਾਮਾ ਨਹੀਂ ਆਇਆ ਅੱਬਾ ਜੀ ਦਾ। हाँ जी हाँ जी, लोग के सारे काम कर लेंगे। ਸਾਰੇ ਲੋਕ। ਲੰਮਾ ਕਦੀ ਘਰ ਉਹ ਨਹੀਂ ਦਿੱਤਾ ਉਹਨਾਂ ਨੇ। ਓਏ ਸ਼ਾਹ ਜੀ, ਇੰਜ ਦੀ ਗੱਲ ਨਹੀਂ ਕਰੀ ਸੀ, ਦੁਨੀਆ ਤੋਂ ਜਾਣ ਵਾਲਾ ਟੁਰ ਗਿਆ, ਉਹਦੀ ਕੰਡ ਪਿੱਛੇ ਕਿਉਂ ਇੰਜ ਦੀਆਂ ਗੱਲਾਂ ਕਰਦੇ ਹੋ? ਅੱਛਾਈਆਂ ਬਿਆਨ ਕਰੋ, ਅੱਛਾਈਆਂ। ਹਾਂਜੀ ਬਿਲਕੁਲ ਹਾਂਜੀ। ਇੰਜ ਪਾਸ ਕਰ, ਤੈਨੂੰ ਤਾਂ ਪਤਾ, ਤੇਰੇ ਕੋਲ ਉੱਥੇ ਦੁਕਾਨ ਤੇ ਆਂਦਾ ਜਾਂਦਾ ਰਿਹਾ ਹਾਂਜੀ, ਅੱਬਾ ਹਾਂਜੀ। ਸਾਡਾ। ਹਾਂਜੀ ਇਹ ਨਹਿਰ ਤੇ ਵੀ ਕਿਤੇ ਲੁੱਕ ਕੇ ਹੀ ਗਏ ਨੇ, ਹਾਂਜੀ। ਪਤਾ ਹੀ ਨਹੀਂ ਲੱਗਾ। ਲੱਗ ਜਾਏਗਾ ਪਤਾ। अस्सलाम वालेकुम। ਆ ਬਈ, ਵਾਲੇਕਮ ਅਸਲਾਮ। ਕੀ ਹਾਲ ਜੇ? ਹਾਲ ਕੋਈ ਨਹੀਂ ਰਿਹਾ ਭਾ ਬਈ ਦੇ। ਉਹ ਤੁਸੀਂ ਐਲਾਨ ਹੀ ਨਹੀਂ ਕਰਾਇਆ, ਪਤਾ ਹੀ ਨਹੀਂ ਲੱਗਾ। ਐਲਾਨ ਕਰਾਇਆ ਭਾ ਬਈ ਤੇ ਹੁਣ ਤੇਰੇ ਕੋ ਦਰਵਾਜ਼ੇ ਅੱਗੇ ਸਪੀਕਰ ਰਖਾ ਦਿੰਦੇ। ਮੈਨੂੰ ਨਹੀਂ ਪਤਾ ਲੱਗਾ, ਮੈਂ ਆਖਿਆ ਚਲੋ 10ਵੇਂ ਦੀ ਦੁਆ ਕਹਿੰਦੇ ਆ। ਬਸ ਭਾ ਬਈ ਦੇ, ਮੈਂ ਤਾਂ ਤੈਨੂੰ ਫੋਨ ਵੀ ਕੀਤਾ ਸੀ ਕਿ 12:30 ਵਜੇ ਜਨਾਜ਼ਾ ਹੈ, 1 ਵਜੇ ਤੱਕ ਤੇਰਾ ਇੰਤਜ਼ਾਰ ਕਰਦੇ ਰਹੇ, ਤੂੰ ਨਹੀਂ ਆਇਆ। ਅਖੀਰ ਫਿਰ ਅੱਬੇ ਨੂੰ ਦਫਨਾ। ਹੋਇਆ ਕੀ ਏ? ਕਿਵੇਂ ਫੌਤ ਹੋਏ ਨੇ? ਹੁਣ ਆ ਕਹਿੰਦੇ ਗਰਮੀ ਦੇ ਦਿਨ, ਕਹਿੰਦੇ ਗਰਮੀ ਬੜੀ ਹੈ, ਲਾਈਟ ਬੰਦ ਸੀ। ਗੱਲ ਤਾਂ ਸਹੀ ਹੈ। ਮੇਰੇ ਤੋਂ ਛੋਟੇ ਨੇ ਵੀ ਰੋਕਿਆ ਉਹਨਾਂ ਨੂੰ ਕਿ ਅੱਛਾ। ਅੱਬਾ ਜੀ ਆ ਜਾਂਦੀ ਹੈ ਲਾਈਟ, ਕਹਿੰਦੇ ਨਹੀਂ ਮੈਂ ਚੱਲਾ ਨਹਿਰ ਤੇ। ਅੱਬੇ ਨੂੰ ਸਮਝਾਇਆ, ਰੋਕਿਆ ਨਹੀਂ। ਕਿ ਨੇ ਨਹਿਰ ਤੇ ਨਵਾਂ ਲਾਚਾ ਲੈ ਕੇ ਹਲੇ ਪਰਸੋਂ ਆਏ ਸਨ, ਅੱਛਾ ਬੰਨ ਕੇ ਤੇ ਟੁਰ ਪਏ ਨਹਿਰ ਵਾਲੇ ਥੱਲੇ ਜਾ ਕੇ, ਪਹਿਲੀ ਛਲੰਗ ਮਾਰੀ ਏ, ਅੱਛਾ। ਪਰ ਤੱਬਾ ਜੀ ਉੱਤੇ ਨਹੀਂ ਆਏ। ਹੌਸਲਾ ਹੌਸਲਾ ਮੇਰਾ ਵੀਰ, ਹੌਸਲਾ। ਬਾਜੀ ਕਿੱਥੋਂ ਜਾ ਕੇ ਲੱਭੇ ਨੇ? ਰੈਸਕਿਊ ਵਾਲਿਆਂ ਨੇ ਲੱਭੇ ਨੇ, ਸਾਨੂੰ ਵੀ ਨਹੀਂ ਦੱਸਿਆ। ਸਾਨੂੰ ਤੇ ਉਦੋਂ ਪਤਾ ਲੱਗਾ ਜਦੋਂ ਅੱਬਾ ਧੋਤੀ ਸਮੇਤ ਘਰ ਆਇਆ। अस्सलाम वालेकुम जी। ਵਾਲੇਕੁਮ ਅਸਲਾਮ। ਇਹ ਕਿੱਧਰ ਆ ਗਏ ਨਹੀਂ? ਠੀਕ ਹੋ? ਅੱਛਾ ਜੀ, ਇਧਰ ਹੋਈਓ ਬਹਿਣ ਦਿਓ। ਆਕਰਮ ਕੀ ਹਾਲ ਹੈ? अस्सलाम वालेकुम। ਬਸ ਜੋ ਅੱਲਾ ਦਾ ਹੁਕਮ ਜੀ। ਮੰਨਿਆ ਜੀ। ਨਾ ਵੀ ਮੰਨੋਗੇ ਤੇ ਕੀ ਹੋਣਾ, ਜਾਣ ਵਾਲਾ ਤੇ ਚਲਾ ਗਿਆ। ਜਾਣ ਵਾਲੇ ਨੇ ਦੇਖਣਾ। ਪਾਲਤੀ ਕੀ ਹਾਲ ਹੈ? ਮੇਰੇ ਯਾਰ ਅੱਲਾ ਦਾ ਹੁਕਮ ਫਿਰ। ਪਾਪ ਮੰਨਿਆ। ਸਾਹਿਬ
ਪੱਪੂ ਸਾਹਿਬ ਬਾਜੀ ਪੱਪੂ ਸਾਹਿਬ ਉਹ ਮੈਂ ਨਹੀਂ ਪੱਪੂ, ਕੌਣ ਹੈ ਪੱਪੂ? ਐ ਪੱਪੂ। ਇਸ਼ਰਤ ਇਧਰ ਆਪਾ ਮੇਰਾ ਮਰਿਆ ਪਾਗਲ ਤੂੰ ਹੋ ਗਿਆ। ਮੈਂ ਬਚਪਨ ਚਲਾ ਗਿਆ ਸੌ ਤੇਰੇ ਨੂੰ ਮੈਨੂੰ ਨਹੀਂ ਪਹਿਚਾਨ ਰਹੇ ਯਾਰ। ਮੈਂ ਇੱਥੇ ਮੈਂ ਕੋਈ ਯਾਰ ਯਾਰ ਓਏ ਹੋਏ ਹੋਏ, ਬਹੁਤ ਗਰਮੀ ਹਾਂ। ਬੜੀ ਗਰਮੀ। ਅਕਰਮ ਤੈਨੂੰ ਕਿਵੇਂ ਪਤਾ ਲੱਗਾ? ਮੈਂ ਤੇ ਫੋਨ ਵੀ ਨਹੀਂ ਕੀਤਾ। ਉਹ ਮੈਨੂੰ ਪਤਾ ਲੱਗਾ, ਮੈਂ ਕਹਿੰਦੇ ਨੇ ਯਾਰ ਉਹ ਪੱਪੂ ਦਾ ਅੱਬਾ ਫੌਤ ਹੋ ਗਿਆ। ਮੈਂ ਸੋਚਣ ਲੱਗ ਪਿਆ, ਮੈਂ ਕਿਹਾ ਕਿਹੜਾ? ਕਹਿੰਦੇ ਉਹ ਸਦੀਕ ਫਰਾਡੀਆ। ਫਿਰ ਮੈਂ ਸਮਝ ਗਿਆ, ਮੈਂ ਕਿਹਾ ਯਾਰ ਤੇਰੇ ਵਾਲਦ ਸਾਹਿਬ ਫੌਤ ਹੋ ਗਏ। ਬਸ ਵੇਖ ਲਓ ਵਕਤ ਦੀ ਗੱਲ ਹੈ ਨਾ। ਬਸ ਪਿਛਲੀ ਦਫਾ ਆਇਆ ਉਹਨਾਂ ਨੇ ਬੈਠੇ ਖੋਲ ਕੇ ਸਾਨੂੰ ਆਰਾਮ ਨਾਲ ਉੱਥੇ ਉਹਨਾਂ ਨੇ ਪਾਣੀ ਸ਼ਾਣੀ ਰੱਖਿਆ ਹੈ। ਬੜਾ ਪਿਆਰ ਕਰਦਾ ਸੀ ਆਪਾਂ ਮੇਰਾ ਇਹਨਾਂ ਨੂੰ। ਅੱਛਾ ਜੀ, ਵਾਹ। ਬਸ ਉੱਥੇ ਬੈਠੇ ਆ ਤੇ ਬਸ ਇਹ ਹੋ ਗਿਆ, ਬਸ ਜੋ ਅੱਲਾ ਦਾ ਹੁਕਮ। ਹੈਲੋ ਸਿਰ ਤੋਂ ਝੋਂਦਾ ਸੀ। ਉਹ ਭਾਜੀ ਉੱਥੇ ਹੀ ਅੱਬਾ ਫੌਤਗੀ ਹੋ ਗਈ, ਉੱਥੇ ਬੈਠੇ ਆ। ਪੱਪੂ ਦਾ ਅੱਬਾ ਫੌਤ ਹੋ ਗਿਆ ਯਾਰ ਇੱਥੇ। ਕੌਣ ਹੀ? ਓਏ ਆਪਣਾ ਯਾਰ ਇੱਥੇ ਬੈਠੇ ਆ ਉੱਥੇ ਹੀ। ਚਲਾ ਡਰਦੇ ਉੱਥੇ ਜਿੱਥੇ ਓਏ ਆਪਣਾ ਪੱਪੂ ਫਰਾਡੀਆ ਉਹਦਾ ਸਦੀਕ ਫਰਾਡੀਆ ਫੌਤ ਹੋ ਗਿਆ। ਯਾਰ ਉੱਥੇ ਫਰਾਡੀਆ ਬੈਠੇ ਆ ਭਾਜੀ। ਉਹੀ ਦੱਸਣ ਨੇ, ਉਹੀ ਦੱਸਣ ਨੇ। ਸਦੀਕ ਹੀ ਕਹਿ ਫਰਾਡੀਆ ਤੂੰ ਨਾਲ ਜ਼ਰੂਰ ਹਾਂ। ਕਹਿ। ਦੁਨੀਆ ਤੋਂ ਟੁਰ ਗਏ ਨੇ, ਹੁਣ ਨਾ ਕੋ ਫੜੀ ਚਲੇ ਗਏ ਨੇ ਉੱਥੇ ਜਿਹੜਾ ਹੀ, ਫਰਾਡ ਉੱਥੇ ਹੀ ਕਰਨਾ ਸੀ ਕਰ ਗਏ ਨੇ। ਜਿੱਥੇ ਹੁੰਦੇ ਆ। ਹਾਂ ਉੱਥੇ ਹੀ ਆ। ਬਸ ਜੋ ਅੱਲਾ ਦਾ ਹੁਕਮ ਜੀ। ਆ ਰਹੇ ਨੇ ਬੰਦੇ, ਹੋਰ ਵੀ ਦੱਸਿਆ ਮੈਂ ਉਹਨਾਂ ਨੂੰ। ਇਹਨਾਂ ਨਾਲ ਬੜਾ ਪਿਆਰ ਸੀ ਅੱਬਾ ਜਾਂਦਾ। ਹਾਂਜੀ ਹਾਂਜੀ, ਬੜਾ ਬੜਾ ਪਿਆਰ ਸੀ। ਉਹਨਾਂ ਚੁੰਮ ਚੁੰਮ ਕੇ ਕੀ ਹਾਲ ਕਰਤਾ। ਬਸ ਵੇਖ ਲਓ ਨਾ, ਰੰਗ ਹੀ ਚਿੱਟਾ ਜਾ ਪਿਆ। ਓਏ ਹੋਏ, ਵੇ ਵੇਖ ਲਓ। ਤੁਹਾਨੂੰ ਦੱਸਿਆ ਜੀ, ਇਹ ਉਹ ਆਪਣਾ ਵਾਲਦ ਸਾਹਿਬ ਕਿੱਥੇ ਮਰੇ? ਕਿੱਥੇ? ਇਹ ਨਹੀਂ ਆਪਣੇ ਪਰਾਂ ਨਹਿਰ। ਆਹੋ ਲੋਹੀਆਂ ਲੋਹੀਆਂ ਵਾਲੇ ਦੀ ਨਹਿਰ। ਲੋਹੀਆਂ ਵਾਲੇ ਦੀ ਨਹਿਰ। ਛੋਟੀ ਜੀ ਨਹਿਰ ਯਾਰ, ਭਲਾ ਤੁਸੀਂ ਉੱਧਰ ਨੰਦੀਪੁਰ ਦੀ ਨਹਿਰ ਚ ਭੇਜੋ। ਨਹਿਰ ਤੇ ਵੱਡੀ ਹੈ ਨਾ, ਕੱਲ ਨੂੰ ਬੰਦਾ ਦੱਸਣ ਲੱਗਿਆ ਫਖਰ ਮਹਿਸੂਸ ਕਰੇ। ਆਹ ਕੀ ਵੱਡੀ ਕੋਈ ਇਹ ਤੇ ਨਾ ਕਵੇ ਕਿ ਯਾਰ ਛੋਟੀ ਜੀ ਨਹਿਰ ਚ ਅੱਬਾ ਡੁੱਬ ਕੇ ਮਰ ਗਿਆ। ਪੱਪੂ ਜੀ, ਹਾਂਜੀ ਵਾਲਦ ਸਾਹਿਬ ਲੋਹੀਆਂ ਨਹਿਰ ਤੇ ਛੋਟੀ ਜੀ ਨਹੀਂ ਹੈਗੀ ਏ। ਹਾਂਜੀ। ਤੇ ਵਾਲਦ ਸਾਹਿਬ ਲੱਤਾਂ ਕੋਲ ਸਰ ਮਜ਼ਦੂਰ ਸਾਹਿਬ। ਨਹੀਂ ਨਹੀਂ, ਉਹ ਤੈਰਨ ਦੀ ਜਾਚ ਨਹੀਂ ਸੀ ਉਹਨਾਂ ਨੂੰ, ਤਾਰੀ ਤੂਰੀ ਦੀ। ਉਹ ਤੈਰਨ ਦੀ ਜਾਚ ਸੀ ਯਾਰ ਅਕਰਮ। ਇੰਜ ਕਰਕੇ ਉਹਨੇ ਛਾਲ ਮਾਰੀਏ, ਹਾਂ ਚੁੱਭੀ ਮਾਰੀ ਥੱਲੇ ਕਿਤੇ ਕੋ ਏਟ ਰੋੜਾ ਸੀ, ਹਾਂ। ਉਸ ਵਜ੍ਹਾ ਤੋਂ ਸਿੱਧਾ ਦਿਮਾਗ ਓਏ ਚ। ਹੋਏ ਹੋਏ, ਬਾਹਰ ਹੀ ਖਾ ਲਓ ਤੁਸੀਂ, ਹਾਂ। ਪਾਣੀ 'ਚ ਡੁੱਬ ਕੇ ਜ਼ਰੂਰ ਮਰਨਾ। ਉੱਥੇ ਰੋੜਾ ਖਾਦਾ, ਬਾਹਰ ਇੰਨੀਆਂ ਲੜਾਈਆਂ ਲੈਣੀਆਂ ਕਿਸੇ ਜਿੱਥੇ ਲਿਖਿਆ ਹੋਵੇ। ਯਾਰ ਜਿੱਥੇ ਆ ਲਿਖੀ ਕਿਉਂ ਹੋਵੇ। ਗਏ ਨੇ ਇੱਥੇ ਮੈਨੂੰ ਨਹੀਂ ਸਮਝ ਨਹੀਂ ਆ ਬੜਾ ਪਿਆਰ। ਉਹ ਭਾਈ ਖੁਦਾ ਦੇ ਬੰਦੇ ਯਾਰ, ਤੈਨੂੰ ਜੀ ਪਤਾ ਸੀ ਨਹਿਰ ਥੱਲੇ ਟੋਏ ਨੇ ਰੋੜੇ ਤੇ ਹੈਲਮਟ ਪਾ ਕੇ ਬੂਰ ਤਾਰੀ ਲਵਾ ਯਾਰ। ਯਾਰ ਬੜੇ ਚੰਗੇ ਹਨ, ਯਕੀਨ ਕਰੋ। ਜਦੋਂ ਆਣਾ ਨਾ, ਹੁਣ ਜਦੋਂ ਆਣਾ ਉਹਨਾਂ ਆਰਾਮ ਨਾਲ ਕਹਿਣਾ ਯਾਰ ਚਲੋ ਬੈਠ ਕੇ ਏਸੀ ਚਲਾਣਾ। ਉੱਥੇ ਬਹਿਣਾ, ਨਾਲ ਉਹਨਾਂ ਨੇ ਪਾਣੀ ਸ਼ਾਣੀ ਰੱਖ ਦੇਣਾ, ਵਾਹ ਜੀ ਵਾਹ। ਨਾਲ ਤਾਸ਼ ਕੱਢ ਦੇਣੀ। ਉਹਨੇ ਕਹਿਣਾ ਜੀ ਬਵੋ ਖੇਡੋ। ਹਾਏ ਹਾਏ ਯਾਰ ਕ੍ਰਿਸ਼ 3 ਫਿਲਮ ਤੇ ਕਰੀ ਯਾਰ, ਬੈਠਾ ਤੇ ਹੈ ਵੇਲਾ। ਵਾਲਦ ਸਾਹਿਬ ਹੋਰਾਂ ਨੂੰ ਕਿਹੜੀ ਫਿਲਮ ਪਸੰਦ ਹੈ? ਕਿਹੜੀ ਫਿਲਮ ਪਸੰਦ ਸੀ ਵਾਲਦ ਸਾਹਿਬ? ਉਹਨੂੰ ਵੀ ਕ੍ਰਿਸ਼ 3 ਪਸੰਦ ਸੀ। ਦਫਨਾਏ ਕਿੱਥੇ ਨੇ? ਕਵਰ ਚ ਨਹੀਂ ਕਬਰ 'ਚ ਹੀ ਦਫਨਾਉਣਾ ਸੀ। ਮੈਂ ਕਦੋਂ ਕਹਿੰਦਾ ਨਹਿਰ 'ਚ ਹੀ ਮਿੱਟੀ ਪਾ ਦੇਣੀ ਸੀ ਉੱਤੇ। ਤੁਸੀਂ ਮੈਂ ਪੁੱਛਣਾ ਕਿਹੜੇ ਕਬਰਸਤਾਨ ਦਫਨਾਏ? ਇਹ ਆਪਣੇ ਵੱਡੇ ਕਬਰਸਤਾਨ ਨਹੀਂ ਪਰ ਇੱਥੇ? ਅੱਛਾ ਅੱਛਾ, ਆਪਣੇ ਉਹ ਤੇ ਉੱਥੇ ਤੇ ਪਹਿਲੇ ਕਾਫੀ ਕਬਰਾਂ ਨੇ ਹਨਾ। ਮੈਂ ਕਿਹਾ ਚਲੋ ਇਹਨਾਂ ਚਿਰ ਰਲ ਕੇ ਰਹਿਣਗੇ, ਖੁਸ਼ ਰਹਿਣਗੇ। ਓਏ ਹੋਰ ਕਿਤੇ ਦਫਨਾ ਦੇਣਾ ਸੀ ਯਾਰ। ਇੱਥੇ ਲੈਣ ਦੇਣ ਵੀ ਕਾਫੀ ਲੋਕਾਂ ਨਾਲ ਸੀ ਉਹਨਾਂ ਦਾ। ਕੋਈ ਨਹੀਂ, ਅੱਗੇ ਜਾ ਕੇ ਕਰ ਲੈਣਗੇ ਲੈਣ ਦੇਣ ਆਪੇ। ਲੈਣ ਦੇਣ ਕਿਹਦੇ ਨਾਲ ਸੀ? ਕੋਈ ਲੈਣ ਐਲਾਨ ਦੇਣ ਕਰਾਇਆ ਨਹੀਂ। ਸੀ ਤੁਸੀਂ ਉਹ ਕਿ ਜੇ ਕਿਸੇ ਨੇ ਲੈਣਾ ਦੇਣਾ ਹੋਵੇ ਤੇ ਦੱਸੋ। ਮੈਂ ਉੱਥੇ ਆਪ ਜਨਾਜ਼ੇ ਤੇ ਖਲੋ ਕੇ ਕਿਹਾ ਸੀ ਯਾਰ ਆ ਅਕਰਮ। ਰਹੇ ਨੇ ਬੰਦੇ, ਫਿਰ ਆ ਰਹੇ ਨੇ। ਉਹਨਾਂ ਨੇ ਕੋਈ ਪੈਸੇ ਖਰੇ ਉਹਨਾਂ ਕੋਲ ਲੈਣੇ ਸੀ ਪਿਛਲੇ, ਤੇ ਕਹਿੰਦੇ ਐਲਾਨ ਕਰਾਇਆ ਸੀ ਤੇ ਅਸੀਂ ਅੱਛਾ ਨਹੀਂ ਸਮਝਿਆ ਕਿ ਯਾਰ ਅੱਜ ਪਹਿਲਾ ਦਿਨ ਹੈ ਤੇ ਚਲੋ 10ਵੇਂ ਤੇ ਗੱਲ ਕਰਾਂਗੇ ਕਿ ਸਹੀ ਕੀ ਗੱਲ। ਲੈਣਾ ਦੇਣਾ। ਹਾਂ ਜੀ, ਬੜੇ ਚੰਗੇ ਤੇ ਵਾਲਦ ਸਾਹਿਬ ਸਾਂ ਜੀ। ਅੱਛਾ ਜੀ। ਇੱਕ ਦਿਨ ਮੇਰੇ ਕੋਲ ਦੁਕਾਨ ਤੇ ਆਏ ਨੇ, ਅੱਛਾ ਪਰਸੋਂ ਦੀ ਗੱਲ ਹੈ। ਹਾਂ ਨਾਲ ਕੋਈ ਦੋ ਦੇ ਮਹਿਮਾਨ ਨਹੀਂ ਸਨ ਤੇ ਖਵਾ ਨਾ ਟਿੱਕੀਆਂ ਨੂੰ ਜ਼ਿੰਦਗੀ ਮੌਤ ਦਾ ਪਤਾ ਕੋਈ ਨਹੀਂ। ਅੱਜ ਇਹਨਾਂ ਨੂੰ ਰਾਜ਼ੀ ਕਰ ਲਈ। ਓਏ ਹੋਏ। ਉਹ 500 ਦਾ ਮੇਰੇ ਕੋਲ ਨਾ ਟਿੱਕੀਆਂ ਖਾ ਗਏ ਨੇ। ਅੱਛਾ ਤੇ ਆਂਦੇ ਹਾਂ ਜੇ ਅੱਲਾਹ ਤਾਲਾ ਨੇ ਮੈਨੂੰ ਮੌਤ ਦੇਤੀ ਨਾ ਤੇ ਬਾਅਦ ਚ ਪੱਪੂ ਕੋਲ ਜਾ ਕੇ ਪੈਸੇ ਲੈ ਆਵੀਂ। ਆਏ ਕੋਈ ਨਹੀਂ ਕੋਈ ਨਹੀਂ। ਇਹ ਖਵਾਏ ਕਿੰਨਾਂ ਨੂੰ ਸੀ? ਅੱਬਾ ਜੀ ਨੂੰ। ਹਾਂਜੀ। ਪੈਸੇ ਵੀ ਉਹਨਾਂ ਹੀ ਦੇਣੇ। ਤੇ ਨਾਲ ਖੜੀ ਕੋਈ ਚੈੱਕ ਬੁੱਕ ਉਹਨਾਂ ਨੇ ਕਬਰ 'ਚ ਜਿਹੜਾ ਉੱਥੇ ਕੱਢ ਕੇ ਦੇ ਦੇਣਗੇ? ਇਹ ਤੁਸੀਂ ਦੇਣੇ ਨੇ ਵੱਡਿਆਂ ਦਾ। ਯਾਰ ਅਕਰਮ ਮੈਨੂੰ ਪੁੱਛ ਕੇ ਖਵਾਈ ਉਹਨੇ। ਬਹੁਤ ਜਿਹੜਾ ਲੈਣ ਦੇਣ ਹੁੰਦਾ ਨਾ ਉਹ ਵੱਡਿਆਂ ਦਾ ਆਪ ਹੀ ਦੇਣਾ ਪੈਂਦਾ। ਯਾਰ ਮੈਂ ਦੇ ਦਿਓ 500 ਰੁਪਇਆ ਤੇ ਐਲਾਨ ਨਹੀਂ ਕਰਾਇਆ ਉੱਥੇ। ਉਹ ਐਲਾਨ ਕਰਾਇਆ ਸ਼ਾਹ ਜੀ, ਕਿਉਂ ਨਹੀਂ ਕਰਾਇਆ ਮੈਂ? ਹਾਂਜੀ ਤੇ ਖਤਮ ਕਿੰਨੇ ਵਜੇ ਜੇ? ਬਸ ਹੋਰ ਅੱਗੇ ਟਾਈਮ ਹੋ ਗਿਆ। 2 ਘੰਟੇ ਆ ਨੇ।
ਤਕਰੀਬਨ ਹੈ ਨੇ ਹਲੇ 2 ਘੰਟੇ। ਹਾਫ ਟਾਈਮ ਤੋਂ ਬਾਅਦ ਫਿਲਮ ਹੀ ਲਾ ਲਓ ਫਿਰ ਉਨੀ ਦੇਰ ਵੇਖੀਏ। ਓ ਯਾਰ ਮੇਰਾ ਆਪਾ ਮਰਿਆ ਕਰਮ ਕੀ ਪਾਗਲਾਂ ਵਾਲੀਆਂ ਗੱਲਾਂ ਕਰਨੇ ਆ। ਉਹ ਇੱਥੇ ਲੈਪਟਾਪ ਤੇ ਵੇਖਣੀ, ਮੈਂ ਕਿਹੜਾ ਕਹਿਣ ਡਿਆ ਕਿ ਇੱਥੇ ਵੱਡੀ ਸਕਰੀਨ ਲਾ ਲਓ, ਇੱਥੇ ਲਾਣੀ ਹੈ। ਬੈਠਕ ਚ ਤੁਰ ਜਾਂਦੇ ਆ, ਕੋਈ ਗੱਲ ਨਹੀਂ, ਉੱਥੇ ਜਾ ਕੇ ਵੇਖ ਬੈਠਕ ਚ ਕੀ ਕਰ ਲੋ ਹੈ? ਮੇਰਾ ਆਪਾ ਮਰਿਆ ਕਿ ਤੇਰੇ ਛੋਟੇ ਭਰਾ ਦੀ ਮਹਿੰਦੀ ਹੈ? ਨਹੀਂ ਤੇ ਬੈਠੇ ਹੀ ਆ ਨਾ ਵੇਲੇ, ਜਾ ਕੇ ਵੇਖ ਲੈਨੇ ਆ, ਤੁਸੀਂ ਬਹੁ ਨਹੀਂ ਤੇ ਯਾਰ ਸ਼ਾਹੀਏ ਸਮਝਾਓ ਇਹਨਾਂ ਨੂੰ, ਇਹ ਕਿਹੜੀਆਂ ਗੱਲਾਂ ਸ਼ੁਰੂ ਕਰ ਲਈਆਂ ਇਹਨਾਂ ਨੇ? ਪੱਪੂ ਭਲਵਾਨ ਮੇਰੀ ਵੀ ਸੁਣ ਲੈ ਯਾਰ, ਚੁੱਪ ਕਰਕੇ ਬੈਠਾ ਵਾਂ। ਹੂੰ। ਆ ਤੇਰੇ ਅੱਬਾ ਜੀ ਨੇ 7 ਮਣ ਗੋਸ਼ਤ ਲੈ ਕੇ ਦਿੱਤਾ ਮੁਰਗੇ ਦਾ ਮੇਰੇ ਕੋਲੋਂ। ਅੱਛਾ ਉਹਨਾਂ ਕਿਹਾ ਸੀ ਪੈਸੇ ਨਾ ਦੇਣਗੇ ਤੇ ਮੈਂ ਜ਼ਿੰਮੇਦਾਰ ਆ। ਇਹ ਤੇ ਵਿਆਹ ਦੀ ਗੱਲ ਹੈ। ਆਹੋ ਕਿੰਨੇ ਮਣ ਗੋਸ਼ਤ? 7 ਮਣ। ਕਿੰਨੀ ਦੇਰ ਪਾਈ ਦੁਕਾਨ ਨੂੰ ਕਿੰਨੇ? ਤੂੰ? ਮੈਨੂੰ 20 ਸਾਲ ਹੋ ਗਏ ਨੇ। ਤੇ 20 ਸਾਲਾਂ ਚ ਕਦੀ ਕੋਈ ਮੈਂ ਨਹੀਂ ਵੇਖਿਆ 7 ਮਣ ਕੀ 5 ਮਣ ਵੀ ਇਕੱਠਾ ਵੀ ਗਿਆ ਹੋਵੇ। ਯਾਰ ਕੋਈ ਗੱਲ ਕਰ ਕਰਨ ਵਾਲੀ, ਤੇਰੇ ਵਿਆਹ ਦੀ ਗੱਲ ਹੋਣ ਡਈ ਏ। ਯਾਰ ਲੈਣੇ ਨੇ ਆਹ ਪੈਸੇ, ਪੈਸੇ ਲੈਣੇ ਨੇ, ਕਦੇ ਵਾਸਤੇ ਆਇਆ? ਜਿੰਨੇ ਜਿੰਨੇ ਲੈਣੇ ਨਾ ਉਹ ਲਿਖੋ ਤੁਸੀਂ। ਹਾਂਜੀ ਤੁਸੀਂ 500 ਲੈਣੇ ਹਾਂਜੀ ਨੇ? 500 500 ਇਹਨਾਂ ਦਾ ਪਾ ਲਓ, 7 ਮਣ ਦੇ ਪੈਸੇ ਬਣਾਓ ਕਿੰਨਾ। ਓ ਯਾਰ 500 ਤੂੰ ਦੇ- ਐਵੇਂ ਵਿੱਚ ਮੁੰਸਬੀ ਉਹ ਇਹ ਯਾਰ ਕਿਹੜੀ? ਆਖਿਆ ਪੱਪੂ ਮੈਨੂੰ ਪਤਾ ਹੈ ਨਾ ਪੈਸੇ ਜਿਹਦੇ ਜਿਹਦੇ ਦੇਣੇ ਅੱਬਾ ਆ। ਮੇਰਾ ਇਹ ਪਤਾ ਤੈਨੂੰ ਹੈ ਯਾਰ। 85,000 ਰੁਪਇਆ ਪਾ ਲਓ ਯਾਰ ਤੂੰ ਮੇਰਾ। ਚਾਹੁੰਦਾ ਨਹੀਂ ਉਹਨੂੰ ਕਬਰ 'ਚ ਸਕੂਨ ਹੋਵੇ? ਯਾਰ ਚਾਹੁੰਦਾ ਨਾ? ਮੈਂ ਚਾਹਨਾ। 85,500 ਹੋ ਗਿਆ ਜੀ ਸਾਹਿਬ। ਹਾਂ 85,500। ਉਹ ਮੈਰਿਜ ਹਾਲ ਵਾਲਾ ਵੀ ਆਇਆ, ਜਨਾਈ ਵੀ ਆਇਆ ਜੀ। ਕਿੰਨੇ ਪੈਸੇ ਨੇ ਉਹਨਾਂ ਨੇ? ਪੱਪੂ ਭਾਜੀ ਉਹ ਵੱਡੇ ਕਬਰਸਤਾਨ ਦਫਨਾਏ ਨੇ। ਹਾਂਜੀ ਹਾਂਜੀ। ਆਹੋ ਬੜੀ ਗੱਲ ਹੈ, ਛੋਟੀ ਨਹਿਰ ਚ ਡੁੱਬੇ ਨੇ ਤੇ ਵੱਡੇ ਕਬਰਸਤਾਨ ਦਫਨਾਏ। ਉਹ ਕਹਿੰਦੇ ਨਹਿਰ ਛੋਟੀ ਜਿਹੀ ਡੁੱਬੇ ਨੇ ਤੇ ਦਫਨਾਏ ਵੱਡੀ ਕਬਰਸਤਾਨ ਨੇ। ਭਾਈਜਾਨ ਕਬਰਸਤਾਨ ਭਾਵੇਂ ਵੱਡਾ ਹੈ, ਕਬਰ ਤੇ ਛੋਟੀ ਜੀ ਹੈ ਨਾ। ਖਬਰ ਇੱਕੋ ਜੀ ਹੁੰਦੀ ਵਾਹ। ਹਾਂ ਬਿਲਕੁਲ ਨਹੀਂ ਬਿਲਕੁਲ। ਗੱਲ ਇਸ ਤਰ੍ਹਾਂ ਹੁਣ ਤੁਸੀਂ 10 ਬੈਠੇ ਹੋ ਕੇ ਵੱਡੇ ਕਬਰਸਤਾਨ, ਹੁਣ ਜਿੰਨਾ ਬਿੱਲ ਬਣ ਜਾਣਾ ਉਹ ਵੀ ਵੇਖ ਲਓ ਆਪੇ ਵੱਡਾ ਹੀ ਹੋਣਾ ਹੁਣ। ਭਾਈਜਾਨ ਕਬਰਸਤਾਨ ਦਾ ਬਿੱਲ ਵੀ ਤੇ ਪੈਣਾ ਹੀ ਹੈ ਨਾ। ਅੱਬੇ ਰਾਂ ਦਾ ਦੇਣ ਦੇ ਨਹੀਂ ਕੋਈ ਲੈਣ ਕੋਈ ਨਹੀਂ। ਉਹ ਸ਼ਾਹ ਜੀ ਐਵੇਂ ਹੀ ਪਤਾ, ਮੈਨੂੰ ਤਾਂ ਸਮਝ ਨਹੀਂ ਆਣ ਡਈ। ਜਿਹਦੇ ਨਹੀਂ ਵੀ ਦੇਣੇ ਉਹ ਵੀ ਉੱਠ ਪਿਆ। ਯਾਰ ਪਤਾ ਕੀ ਵੇਖੋ, ਅਸੀਂ ਆ ਮਹੱਲੇਦਾਰ, ਤੁਸੀਂ ਇਹਨਾਂ ਦਾ ਮਕਾਓ ਨਾ। ਮੇਰਾ ਜਿਹੜਾ 70,000 ਹੈ ਮੈਂ ਤੁਹਾਡੇ ਕੋਲ ਬਾਅਦ ਚ ਲੈ ਲਾਂਗਾ। ਇਹਦਾ 70 ਕਿਹੜਾ ਅਕਰਮ? ਉਹ ਮੈਂ 70,000 ਜਦੋਂ ਤੁਸੀਂ ਮੱਝ ਲਈ ਹੈ, ਆਹੋ ਮੱਝ ਲਈ ਤੇ ਪੈਸੇ ਘਟਦੇ ਹਨ। ਉਹ ਕੱਟੀ ਦਮ ਵਾਲੀ ਆਹੋ ਉਹ ਤੇਰੇ ਕੋਲ ਲਈ ਹੈ? ਉਹ ਮੇਰੇ ਕੋਲ ਨਹੀਂ ਲਈ, ਉਹਦੇ ਚੋਂ ਪੈਸੇ ਘਟਦੇ ਹਨ। ਮੈਂ 70,000 ਰੁਪਇਆ ਦਿੱਤਾ ਸੀ। ਉਹ ਤੂੰ ਆਪਣੇ ਕਦੋਂ- ਅੱਬੇ ਨੂੰ ਫੋਨ ਕਰਕੇ ਪੁੱਛ। ਯਾਰ ਮੈਂ ਅੱਬੇ ਨੂੰ ਮੈਂ ਕਿੱਥੋਂ ਫੋਨ? ਓਏ ਹੋਏ ਹੋਏ ਹੋਏ, ਕੀ ਆ? ਫਿਲਮ ਪੂਰੀ ਹੋ ਗਈ। 70,000 ਮੇਰਾ ਵੀ ਲਿਖ ਲਓ ਯਾਰ ਤੁਸੀਂ। ਬਿਲਕੁਲ ਸਹੀ ਜਾਂਦੇ ਨੇ। ਮੈਂ ਉੜਦ ਦੀ ਗੱਲ ਸੁਣੀ ਸੀ। ਨਹੀਂ ਨਹੀਂ ਤੁਸੀਂ ਨਾਮ ਹੀ ਉੱਡੀ ਹੋਏ, ਸਾਡੀ ਤੇ ਗੱਲ ਹੀ ਨਹੀਂ ਕਿਸੇ ਨਾਲ ਹੋਈ। ਮੇਰੀ ਤਾਂ ਭਾਈ ਦੀ ਗੱਲ ਸੀ, ਉਹ ਚਾਚੇ ਹਰਾਂ ਦੀ। ਬਹੁਤ ਹੋ ਵੇਲਾ ਜਨਮ ਨਸੀਬ ਕਰੇ ਉਹਨਾਂ ਨੂੰ। ਆਮੀਨ। ਕਰਮ, ਤੂੰ ਕਦੋਂ ਦਿੱਤੇ ਨੇ ਪੈਸੇ? ਮੈਨੂੰ ਨਹੀਂ ਪਤਾ ਯਾਰ ਭਲਾ। ਤੈਨੂੰ ਮੈਂ ਦੱਸਣ ਤੇ ਡਿਆ, ਜਦੋਂ ਮੱਝ ਲਈ ਤੁਸੀਂ ਵਿੱਚੋਂ ਪੈਸੇ ਘੱਟ ਸਨ ਤੇ ਚਾਚੇ ਹਰੀ ਕਹਿੰਦੇ ਤੇ ਯਾਰ 70,000 ਰੁਪਇਆ ਦੇ। ਮੈਂ ਲੱਖ ਰੁਪਇਆ ਦਿੱਤਾ, ਉਹਨਾਂ 30 ਵਿੱਚੋਂ ਕੱਢ ਕੇ ਮੈਨੂੰ ਵਾਪਸ ਉਹ ਕੀਤਾ। ਪੈਸੇ ਤੇ ਘਟੇ ਹੀ ਨਹੀਂ ਸੀ। ਮੈਂ ਤੇ ਆਪਣਾ 1 to 5 ਵੇਚ ਕੇ ਸਾਰੇ ਪੈਸੇ ਪੂਰੇ ਕੀਤੇ। ਕਿੰਨੇ ਦਾ 1 to 5 ਸੀ ਤੇਰਾ? ਮੇਰਾ 2,30,000 ਦਾ ਵਿਕਿਆ। 2,30,000 ਦਾ ਤੇ 70,000 ਘਟਦਾ 3 3.5 ਲੱਖ ਦੀ ਮੱਝ ਆਈ ਸੀ। ਇਹ ਹੁਣ ਵੇਚ ਲੈ ਖੜ ਕੇ ਮੰਡੀ ਵੇਖ ਲਈ। ਯਾਰ ਨਹੀਂ, ਕਿਹੜਾ ਤੂੰ ਸੱਤ ਪਾ ਬੈਠਾ ਐਲਾਨ ਕਰਾ ਕੇ ਯਾਰ। ਸ਼ਾਹ ਜੀ ਮੈਨੂੰ ਤਾਂ ਸਮਝ ਨਹੀਂ ਆਣ ਉਹ ਡਈ। ਯਾਰ ਕੋਈ ਨਹੀਂ, ਗੱਲ ਸਮਝ ਕੇ ਆਉਣੀ, ਉਹ ਵੀ ਪੈਸੇ ਲਿਖੋ। ਉਹ ਭਾਈ ਤੁਹਾਡੇ ਕਾਹਦੇ ਨੇ? ਮੇਰਾ ਸਰ 40,000 ਰੁਪਇਆ ਵੇ। 40,000? ਇਹ ਸਰ ਤਕਰੀਬਨ ਕੋ 35-40 ਸਾਲ ਤੋਂ ਉਹਨਾਂ ਨੂੰ ਦਮੇ ਦੇ ਮਰੀਜ਼ ਸਨ ਹਾਂ ਤੇ ਕਲੀਅਰਿੰਗ ਮੈਂ ਕਰਨਾ ਸਰ। ਡਾਕਟਰ ਮੈਨੂੰ ਜਾਣਦਾ ਬੜੇ ਅੱਛੇ ਤਰੀਕੇ ਨਾਲ, ਸਾਰਾ ਟੱਬਰ ਦਵਾਈ ਕਰਦਾ। ਉਹ ਪੈਸੇ ਹੁੰਦੇ ਰਹੇ ਨੇ। ਚਾਚਾ ਜੀ ਦਾ 40,000 ਰੁਪਏ ਹੈਗਾ ਜੇ, ਆਖਰੀ ਦਫਾ ਲਾਜ਼ਮੀ 700 ਰੁਪਏ ਦਵਾਈ ਲੱਗ ਗਏ ਨੇ। ਚਲੋ ਕੋਈ ਨਹੀਂ, ਉਹ ਵੀ ਵਿੱਚ ਲਿਖ ਲਓ ਯਾਰ। ਇਹ ਪਤਾ ਕੀ ਹੈ, ਛੋਟਿਆਂ ਨੇ ਦੇਣੇ ਇੱਕ ਹੁੰਦੇ 2 ਘਰ ਲੱਖ ਦੇ। ਰੁਪਇਆ ਬਣ ਜਾਂਦਾ ਮੇਰੇ ਖਿਆਲ। ਉਹ ਆਪ ਹੀ ਕਰਦੇ ਨੇ ਪਏ ਅਰੇ ਤੇ ਮੈਨੂੰ ਵੀ ਯਾਦ ਨੇ, ਮੈਂ ਤਾਂ ਮਾਫ ਕਰ ਦਿੱਤੇ ਨੇ। ਤੂੰ ਕਿਹੜੇ- ਸਿਗਰਟਾਂ ਦੀ ਡੱਬੀ ਲੈ ਕੇ ਗਏ ਹਨ ਮੇਰੇ ਕੋਲ ਦੁਕਾਨ ਤੋਂ, ਮੈਂ ਤਾਂ ਮਾਫ ਕਰ ਦਿੰਦੇ ਤੇ ਲਿਖੋ ਮੇਰੇ ਵੀ ਉਹ ਸਿਗਰਟ ਨਸ਼ੇ 'ਚ ਆ ਜਾਂਦੇ ਨੇ, ਇਹ ਮਾਫ ਹੁੰਦੇ ਹੀ ਨਹੀਂ। ਨਹੀਂ ਉਹ ਕਰਦੇ ਨੇ ਨਸ਼ਾ ਵੀ, ਪੁੱਛ ਲੋ ਨੇ। ਇਹ ਲਵੋਗੇ ਤੇ ਇਹਦੇ ਹੀ ਮਾਫੀ ਲਿਖੋ ਮੇਰੇ ਵੀ 70 ਲਿਖੋ ਜੀ। ਲਿਖੋ। ਭਲਵਾਨ ਜੀ ਇੱਕ 70 ਰੁਪਏ ਦੀ ਡੱਬੀ ਸੀ ਉਦੋਂ ਜਦੋਂ ਲੈ ਕੇ ਗਏ ਹਨ ਨਾ। ਮੈਂ ਵੀ ਬਾਹਰ ਟੁਰ ਗਿਆ, ਹੁਣ ਵਾਪਸ ਆ ਖਾਤਾ ਵੇਖਿਆ ਪਤਾ ਲੱਗਾ ਫੌਤ ਹੋ ਗਏ ਨੇ, ਮੈਂ ਲੈਣੇ ਨੇ। ਇਹਨਾਂ ਸਾਰਿਆਂ ਨੂੰ ਮੈਂ ਬਾਅਦ ਚ ਦਿਆਂਗਾ। ਤੇਰੀ ਰਕਮ ਬਹੁਤੀ ਹੈ, ਤੂੰ ਪਹਿਲੇ ਲੈ ਲੈ। ਹਾਂਜੀ ਦੇ ਦਿਓ। ਅੱਛਾ ਤੁਸੀਂ ਕੀ ਕਹਿ ਰਹੇ ਹੋ? 190 ਹੋ ਗਿਆ ਜੀ ਸਾਰਾ ਪਾ ਕੇ। ਚਲੋ ਠੀਕ ਹੈ, ਹੋਰ ਕਿਸੇ ਨੇ ਲੈਣਾ ਦੇਣਾ ਹੋਏ? ਉਹ ਨਾਈ ਵੀ ਬੈਠਾ, ਤੁਹਾਨੂੰ ਦੱਸਿਆ ਆਇਆ ਮੈਰਿਜ ਹਾਲ ਤੋਂ, ਜਦੋਂ ਵਿਆਹ ਪੱਪੂ ਦੇ ਵਿਆਹ ਦਾ ਆਇਆ ਪੈਸੇ ਲੈਣ। ਚਲੋ ਉਹਨਾਂ ਦੇ ਵੀ ਪਾ ਲੈਨੇ ਆ। ਓਏ ਭਾਈ ਯਾਰ, ਤੂੰ ਕੋ ਲੈਣੇ ਹੁਣ? ਮੇਰਾ ਬੰਦਾ ਭਾਜੀ ਕੋ 3500 ਰੁਪਇਆ ਨਾਲ। 3500 ਰੁਪਇਆ ਤੇਰਾ? ਕਾਹਦਾ 3500 ਰੁਪਇਆ? ਸੇਵਾ ਕਰਾਉਣ ਦੇ 3500 ਬਣਾ ਲਿਆ ਤੂੰ? ਇਹਦੇ ਕੋਲ ਮੇਕਅਪ ਕਰਾਉਂਦੇ ਰਹੇ ਨੇ। ਉਹਦੇ ਦਿੱਤੇ ਆ ਪੁੱਛਵਾ ਵਾਲਾ ਫੋਨ ਕਰਕੇ। ਸ਼ਾਦੀ ਵਿਆਹ ਤੇ ਕਿਤੇ ਜਾਣਾ ਹੋਵੇ ਤੇ ਮੇਕਅਪ ਕਾਹਦਾ ਕਰਾਉਂਦੇ ਰਹੇ ਨੇ? ਜਦੋਂ ਕਿਤੇ ਸ਼ਾਦੀ ਵਿਆਹ ਜਾਂਦੇ ਉਹਦਾ ਸੀ। ਪਿਓ ਨੱਚਣ ਜਾਂਦਾ ਸੀ ਮੇਕਅਪ ਹਾਂ, ਕਰਾ ਉਹ ਕੇ। ਨੱਚਣ। ਉਹ ਭਾਈ ਵਿਆਹਾਂ ਸ਼ਾਦੀਆਂ ਤੇ ਨੱਚਦਾ ਸੀ ਉਹਦਾ ਪਿਓ। ਉਹ ਤੁਸੀਂ ਐਵੇਂ ਹੀ ਮੇਕਅਪ ਕਰਾ ਕੇ ਅਕਰਮ ਉਹ ਕੋਈ ਉਹਦਾ ਨਾਂ ਕੀ ਸੀ? ਉਹਦਾ ਕੋਈ ਖੁਸਰਿਆ ਨਾ ਜਾਂਦਾ ਸੀ ਉਹਦਾ ਹਾਂ, ਪਿਓ। ਉਹਦਾ ਐਵੇਂ ਜਾਣ ਕੇ ਅਕਰਮ ਹੀ ਯਾਰ। ਖੁਦਾ ਦਾ ਵਾਕਈ ਹੀ ਆ। ਓਏ ਐਵੇਂ ਇਹ ਕਹਿੰਦੇ ਨੇ ਕਿ ਹੁਣ ਪੈਸੇ ਮਿਲਣ ਦੇ ਨੇ ਤੇ ਅਸੀਂ ਗੱਲ ਬਣਾ ਲਈਏ। ਓਏ ਉਹਦਾ ਪਿਓ ਮੇਕਅਪ ਕਰਾਉਂਦਾ ਸੀ। ਉਹ ਦੇਣੇ ਚਾਹੀਦੇ ਨੇ, ਮੁਰਦੇ ਤੇ ਬੋਝ ਹੁੰਦਾ ਹੈ। ਹਾਂ ਦੇਣੇ ਚਾਹੀਦੇ ਨੇ। ਉਹ ਦੇਣ ਲੱਗਾ ਦੇ ਦੇਣਗੇ ਤੁਸੀਂ? ਕਿੰਨੇ ਨੇ ਤੁਹਾਡੇ? 35।
3500 ਰੁਪਇਆ ਮੇਕਅਪ ਤੂੰ ਕਿਹੜੇ ਹਿਸਾਬ ਨਾਲ ਕਹਿਣੇ ਓ ਮੇਕਅਪ ਯਾਰ ਉਹਨੇ ਇੱਕ ਵਾਰੀ ਕਿਹਾ ਤੂੰ ਕਿਹੜੀ ਗੱਲ 'ਚ ਪੈ ਗਿਆ ਕਰਮ ਓ ਅੱਬਾ ਮੇਰਾ ਮਰ ਗਿਆ ਯਾਰ ਤੁਹਾਨੂੰ ਵੀ ਤੇ ਆਪਣੀਆਂ ਗੱਲਾਂ ਦੀ ਪਈ ਹੈ ਨਹੀਂ ਮੌਤ ਦੇ ਖੂਹ ਤੇ ਨੱਚਦਾ ਸੀ ਉਹਦਾ ਆ ਪਿਓ। ਬਹੁਤ ਤੇ ਖੂਚ ਅਗਲਾ ਓਏ ਭਾਈ ਉਹ ਉਹ ਵੀ ਯਾਰ ਮੈਂ ਉਹ ਉਹੀ ਕਰਮ। ਕਹਿੰਦਾ ਉਹਨੂੰ ਸਮਝਾਉਣੇ ਕਿ ਮੇਕਅਪ ਕਰਕੇ ਛੱਡ ਦੇ ਯਾਰ ਭਾਈ ਤੂੰ ਗੱਲ ਵੀ ਕੋਈ ਕਰਨੀ। ਗੱਲ ਛੱਡ ਦੇ ਯਾਰ ਉਹ ਯਾਰ ਜਿਹੜੀ ਗੱਲ ਉਹਨੇ ਕੀਤੀ ਹੈ ਪੈਸੇ ਇਸ ਚੀਜ਼ ਗੱਲ ਤੇ ਉਹਨੇ ਆਪਣੀ ਕੀਤੀ ਹੈ ਤੂੰ ਵਿੱਚ ਵੱਖਰਾ ਹੀ ਐਵੇਂ ਹੀ। ਉਹ ਨਹੀਂ ਤੂੰ ਮੇਕਅਪ ਕਿਹੜੇ ਹਿਸਾਬ ਚ ਹਾਂ, ਕਹਿਣਾ makeup- ਭਾਜੀ ਮੈਨੂੰ ਇਹ ਗੱਲ ਦਾ ਨਹੀਂ ਪਤਾ ਭਾਈ ਮੇਕਅਪ ਕੌਣ ਕਰਦਾ ਹੈ? ਤੇ ਮੇਕਅਪ ਹੀ ਕਰਨਾ ਸੀ। ਓਏ ਉਹਦੀ ਉਹ ਦੁਕਾਨ ਹੈ ਉਹਦਾ ਸਲੂਨ ਹੈ ਨਾਈਆਂ ਦੀ ਦੁਕਾਨ ਹੈ ਉਹਦੀ ਸ਼ੇਪ ਸ਼ੂਪ ਕਰਦਾ ਹੋਣਾ ਹੁਣ ਇਹਨੇ ਪੈਸੇ ਨਹੀਂ ਭਾਜੀ ਹਰ ਵੇਲੇ ਤੇ ਤਿਆਰ ਹੋ ਕੇ ਫਿਰਦਾ ਸੀ ਉਹ। ਆਹੋ ਓ ਇਹਨਾਂ ਯਾਰ, ਨੂੰ 10 ਅੱਬਾ ਤਾਰੂ ਕਿੱਦਾਂ ਹੈ? ਬੜਾ ਤਾਰੂ ਸੀ ਪਹਿਲੀ ਤਾਰੂ। ਡੁਬਕੀ ਜੀ ਮਰ ਗਿਆ ਕਿੱਡਾ ਕ ਤਾਰੂ ਹੋਣਾ ਤਾਰੂ ਕਾਦਾ ਸੀ ਤਾਰੂ ਹੁੰਦਾ ਤੇ ਡੁੱਬ ਕੇ ਮਰਦਾ ਆਹ ਤਾਰੂ ਬੱਕਰੀਆਂ ਹੁੰਦਾ। ਤਾੜਦਾ ਸੀ ਬੱਕਰੀਆਂ ਤਾੜਦਾ ਸੀ ਤਾਰੂ ਤੂਰ ਉਹ ਨਹੀਂ ਨਹੀਂ ਹਮੇਸ਼ਾ ਤਾਰੂ ਹੀ ਡੁੱਬਦੇ ਨੇ ਕੀ ਹੋ ਗਿਆ ਜੀ? ਇਹ ਗੱਲ ਸਿਆਣੇ ਵਾਲੀ ਇਹਨਾਂ ਨੇ ਕੀਤੀ ਹੈ ਪਰ ਅੱਛੀ ਕੀਤੀ ਹੈ ਕਿ ਤਾਰੂ ਹਮੇਸ਼ਾ ਡੁੱਬਦੇ ਨੇ ਹਾਂਜੀ ਇਹ ਵੱਡੇ ਸਿਆਣੇ ਵੀ ਗੱਲ ਕਰਦੇ ਨੇ ਤੇ ਮੇਕਅਪ ਵਾਲੀ ਕਿਹੜੀ ਗੱਲ ਕੀਤੀ ਉਹ makeup ਖੁਦਾ ਵਾਲੀ ਦਾ ਗੱਲ ਆ, ਯਾਰ ਨਹੀਂ ਯਾਰ ਭਲਵਾਨ ਜੀ ਉਹ ਮੇਰੀ ਕੀ ਗੱਲ ਸਦੀਕ ਸੁਣੋ ਦੇ- ਮੇਰੀ ਗੱਲ ਸੁਣੋ, ਤੁਹਾਡੇ ਪੈਸੇ ਲੈਣੇ ਲੋ ਨਹੀਂ ਨਾਲ ਉਹ ਸਾਡੇ ਨਾਲ ਮਰਵਾ ਦਿਆ ਜੇ। ਨਹੀਂ ਉਹ ਸਦੀਕ ਜਨਾਨੇ ਦਾ ਮੁੰਡਾ ਆਹੋ ਉਹ ਹੁੰਦਾ ਸੀ ਤੂੰ ਸਦੀਕ ਫਰਾਡੀਏ ਦਾ ਮੁੰਡਾ ਉਹ ਓਏ ਯਾਰ ਤਿਆਰ ਸ਼ਿਆਰ ਰਹਿੰਦਾ ਸੀ ਗਵਾਹੀ ਮਿਲ ਗਈ ਤੁਹਾਨੂੰ। ਓਏ ਯਾਰ ਬਸ ਕਰਦੇ ਗੱਲ ਨੂੰ ਛੱਡ ਦਿਓ ਯਾਰ ਨਹੀਂ ਤੁਸੀਂ ਯਾਰ ਤੂੰ ਖਤਮ ਤੇ ਆਏ ਹੋ ਕਿ ਤੁਸੀਂ ਮੈਨੂੰ ਖਤਮ ਕਰਨ ਆਏ ਹੋ ਦੁਆ ਕਰ ਯਾ ਅੱਲਾ ਮੇਰੇ ਅੱਬੇ ਨੂੰ ਬਖਸ਼ ਆਮੀਨ। ਯਾ ਅੱਲਾ ਮੇਰੇ ਅੱਬੇ ਦੀ ਮਦਦ ਸਾਰ ਕਰੀ ਯਾ ਅੱਲਾ ਇਸ ਫਿਲਮ ਦਾ ਸਵਾਬ ਇਹਦੇ ਬਿੱਲ ਬਚਾ। ਪੈਸੇ ਨਹੀਂ ਉਹ ਬਖਸ਼ਨੇ ਯਾ ਮੇਰੇ ਮੌਲਾ ਸਾਨੂੰ 500 ਰੁਪਇਆ ਦਵਾ ਇਹਨਾਂ ਆ ਮੇਰਾ 85 ਯਾਦ ਰੱਖਿਓ। ਆਮੀਨ। ਯਾ ਅੱਲਾ ਸਾਰਾ ਕਰਜ਼ਾ ਇਹਦੇ ਅੱਬੇ ਤੱਕ ਬਚਾ। ਓਹੋ ਮੈਂ ਤੇ ਫਿਰ ਇਹਦੇ ਬਿਨ ਮੈਨੂੰ ਬੜਾ ਆਖਿਆ ਬਈ ਨਾ ਚਲੀਏ ਅੱਛਾ ਉਹ ਤਾਂ ਅੱਲਾ ਦੀ ਐਸੀ ਕੁਦਰਤ ਹੋਈ ਮੈਨੂੰ ਟਾਈਮ ਨਹੀਂ ਮਿਲਿਆ ਜਾਣ ਵਾਸਤੇ ਮੈਂ ਤਾਂ ਬਚ ਗਿਆ ਅੱਜ ਟੁਰ ਜਾਓ ਤੇ ਮੈਂ ਅੱਲਾ ਤੋਂ ਮੈਨੂੰ ਤੇ ਬਚਾ ਲਿਆ ਅੱਲਾ ਤਾਲਾ ਨੇ ਉਹ ਤੂੰ 1000 ਰੁਪਇਆ ਕੱਢ ਫਟਾਫਟ। ਕਾਹਦਾ ਵੇਖੋ ਉਹ ਅੱਜ ਤੇਰਾ ਸਦਕਾ ਦਈਏ। ਅੱਜ ਖਤਮ ਤੇ ਆਏ ਆ ਨਾ ਯਾਦ ਆਉਣ ਡਈ ਹੈ ਚਾਚੇ ਦੀ ਓਏ ਮਹੱਲੇ 'ਚ ਕਿਤੇ ਖਤਮ ਤੇ ਜਾਣਾ ਹਾਂ ਜਿਵੇਂ ਇਹਨਾਂ ਨੂੰ ਉਹਨੇ ਪਾਲਿਆ ਮੈਨੂੰ ਪਤਾ ਯਾਰ ਕਿ ਅਸੀਂ ਖਤਮਾਂ ਦੀਆਂ ਰੋਟੀਆਂ ਤੇ ਪਲੇ ਆ ਘੜੇ ਪਰਨੇ 'ਚ ਫਰੂਟ ਲਪੇਟ ਕੇ ਲੈ ਆਉਣਾ ਓਏ ਬੱਚਿਆਂ ਹੋਏ ਨੂੰ ਫੁੱਲਾਂ ਤੋਂ ਮਖਾਣੇ ਲੈ ਆਉਣੇ ਦੂਜੀਆਂ ਚੀਜ਼ਾਂ ਲੈ ਆਉਣੀਆਂ ਵੱਡੇ ਕਰਦੇ ਲਾਦ ਵਾਸਤੇ ਕਰਦੇ ਨੇ। ਵੇਖੋ ਨਾ ਅੱਜ ਪਾਲ ਕੇ ਤੇ ਅੱਜ ਉਹਦੇ ਹੀ ਖਤਮ ਤੇ ਬੈਠੇ ਆਹ, ਜਿੰਨੇ ਸਾਰੀ ਜ਼ਿੰਦਗੀ ਖਤਮ ਦੀਆਂ ਚੀਜ਼ਾਂ ਕਰ ਲਿਆ ਨੇ ਕੜਿਆ ਨਾ ਸਦਕਾ ਛੱਡਣਾ ਨਾ ਜ਼ਕਾਤ ਛੱਡਣੀ ਇਹ ਜਿਹਦੇ ਹੀ ਤਾਂ ਅੱਲਾ। ਕਿੰਨੇ ਕਿੰਨੇ ਹਾਂਜੀ ਕਿੰਨੇ ਉਹ ਤੁਹਾਨੂੰ ਨਹੀਂ ਪਤਾ ਪੱਪੂ ਮਾਲ ਡੰਗਰ ਛੱਡ ਗਿਆ ਸਾਡੇ ਪਿੱਛੇ ਸਾਨੂੰ ਕਹਿੰਦਾ ਪੁੱਤਰੋ ਕਮਾਇਓ ਤੇ ਖਾਇਓ ਆ ਮਾਲ ਡੰਗਰ ਉਹਦਾ ਹੀ ਫਿਰਦਾ ਪਿਆ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਵੇਖ ਜਾਣਾ। ਮਾਲ ਡੰਗਰ ਵੇਚ ਕੇ ਪੈਸੇ ਲਾ ਨਿਸ਼ਾਨੀਆਂ ਮੇਰੇ ਆਪੇ ਦੀਆਂ ਓਏ ਹੋਏ। ਮੇਰਾ ਪਿਆ ਚੱਲ ਚੁੱਪ ਹੌਸਲਾ ਯਾਰ ਕਰ। ਪੱਪੂ ਹੌਸਲਾ ਕਰ ਕੋਈ ਨਹੀਂ ਖੈਰ ਕੋਈ ਨਹੀਂ ਕੋਈ ਨਹੀਂ ਅੱਜ ਮੇਰਾ ਆਪਾ ਇੱਥੇ ਆਉਣਾ ਤੇ ਮੈਨੂੰ ਕਹਿੰਦਾ ਪੁੱਤਰਾ ਜਾ ਪੱਠੇ ਪਾ ਕੋਈ ਯਾਰ ਤੂੰ ਭਰਾ ਹੈ ਆਪਣਾ ਤੂੰ ਮੇਰੇ ਅੱਬੇ ਨੂੰ ਅੱਬਾ ਕਹਿ ਲਿਆ ਕਰ ਛੱਡ ਦੇ ਤੂੰ ਚੁੱਪ ਕਰ ਤੇਰੇ ਆਪੇ ਨੂੰ ਮੈਂ ਕਿਉਂ ਕਹਾਂ ਓਏ ਐਵੇਂ ਦਿਲ ਤਸੱਲੀ ਲਈ ਕਿ ਯਾਰ ਅੱਬਾ ਜੋ ਚਲਾ ਗਿਆ ਹਾਂ, ਦੁਨੀਆ ਤੋਂ ਬਿਲਕੁਲ। ਹੈ ਕਿ ਨਹੀਂ ਪੱਪੂ ਅੱਜ ਤੇਰਾ ਅੱਬਾ ਇੱਥੇ ਹੁੰਦਾ ਤੇ ਤੂੰ ਉਹਨੂੰ ਆਂਦਾ ਅੱਬਾ ਆਪੇ ਹੀ ਪੈਸੇ ਲਾ ਆਪਣੇ। ਲੱਥ ਜਾਣੇ ਪੈਸੇ ਲੱਥ ਹੀ ਜਾਣੇ ਨੇ ਕੋਈ ਗੱਲ ਨਹੀਂ ਇਹ ਕਿੰਨੇ ਕੁ ਪੈਸੇ 6 ਮਹੀਨੇ ਮਿਹਨਤ ਕਰੇ ਤੇ ਪੈਸੇ ਲੱਥ ਜਾਣੇ ਨੇ ਅੱਛਾ ਮੇਰੀ ਗੱਲ ਸੁਣੋ ਯਾਰ ਮੈਂ ਕਲੀਨਿਕ ਖੋਲਣਾ ਮੇਰਾ 40 ਦਵਾਓ ਯਾਰ। ਹਾਂ। ਮੈਂ ਕਲੀਨਿਕ ਜਾ ਖੋਲਣਾ ਮੇਰਾ 40 ਦਵਾਓ ਯਾਰ। ਤੁਸੀਂ ਜਾ ਕੇ ਕਲੀਨਿਕ ਖੋਲੋ ਹਿਸਾਬ ਹੁੰਦਾ ਨਾ ਤੇ ਪੈਸੇ ਹੁੰਦੇ ਨੇ ਫਿਰ ਦੇ ਦਿੰਦੇ ਆ ਉਹ ਕਿਤੇ ਨਹੀਂ ਨਾ ਚੱਲਾ ਪੈਸੇ ਦੇਣਗੇ ਮੇਰੀ ਜ਼ਿੰਮੇਵਾਰੀ ਹੈ ਦੇਣਗੇ ਮੇਰੀ ਪੈਸੇ। ਧੱਕੇ ਨਾਲ ਜ਼ਿੰਮੇਦਾਰੀ ਹੈ ਦੇਣੇ ਨੇ ਨਾ ਨਹੀਂ ਦਿਆਂਗੇ ਤੇ ਮਰਨ ਵਾਲੇ ਨੂੰ ਕਿੱਥੇ ਖੂਨ ਹੋਣਾ ਈ। ਉਹ ਕਰਮ ਮੈਂ ਤੇਰੀ ਗੱਲ ਸਮਝਣਾ ਮੈਨੂੰ ਪਤਾ ਵੀ ਤੇ ਲੱਗੇ ਇਹਨਾਂ ਦੇ ਦੇਣੇ ਵੀ ਨੇ ਕਿ ਨਹੀਂ ਦੇਣੇ ਨੇ ਯਾਰ ਮੈਨੂੰ ਪਤਾ ਨਾ ਇੱਥੇ ਝੂਠ ਬੋਲਦਾ ਕੋਈ ਵੀ ਨਹੀਂ ਬੰਦਾ ਝੂਠ ਬੋਲਣਾ ਯਾਰ ਅਸੀਂ ਝੂਠ ਬੋਲਨੇ ਵੇ ਸਾਰੇ ਨਹੀਂ ਨਾਲੇ ਭਲਵਾਨ ਤੋਂ ਵਿੱਚ ਆ ਗਏ ਆ ਜੀ। ਜ਼ਿੰਮੇਵਾਰੀ ਵੀ ਤੇਰੀ ਹੋ ਗਈ ਹੈ। ਹਾਂ ਬਿਲਕੁਲ ਉਹ ਦੇਣਾ ਦੇ ਪੈਸੇ ਤੈਨੂੰ ਪੈ ਗਏ ਨਹੀਂ ਪੈ ਗਏ ਕੋਈ ਗੱਲ ਨਹੀਂ ਫਿਰ ਕੀ ਹੋ ਭਰਾਵੋ ਟੈਨਸ਼ਨ ਨਹੀਂ ਲੈਣੀ ਸਾਰੇ ਪੈਸੇ ਭਲਵਾਨ ਨੂੰ ਪੈ ਗਏ ਜੇ। ਪੈਸੇ ਬਾਅਦ ਲਿਸਟ ਲਿਆਓ ਆਪਣੀ ਆਪਣੀ ਬਣਾ ਕੇ ਤੁਹਾਨੂੰ ਪੈਸੇ ਮਿਲ ਬਣੀ ਜਾਣਗੇ। ਬਣਾਈ ਲਿਸਟ ਖੈਰ ਹੋ ਜੇ ਬਸ ਹਾਂ। ਲਿਸਟ ਕਾਦੀ ਲਿਆਓ ਮੇਰਾ ਆਪਾ ਨਾਦਰਾ ਦਾ ਅਫਸਰ ਸੀ ਕਾਦੀ ਨਹੀਂ ਯਾਰ, ਲਿਸਟ ਲਿਆਈਏ ਜਿਹੜੇ ਪੈਸੇ ਦੇਣੇ ਉਹ ਤੇ ਓਏ ਦੇਣੇ ਯਾਰ ਨੇ। ਮੈਂ ਹਲੇ ਦੇਣੇ ਵੀ ਨੇ ਕਿਨੇ ਤੂੰ ਐਵੇਂ ਹਾਮੀਆਂ ਭਰੀ ਜਾ ਕਿਉਂ ਨਹੀਂ ਦੇਣੇ ਜਦੋਂ ਤੇਰਾ ਪਿਓ ਮਰ ਗਿਆ ਤੇ ਕਿੰਨੇ ਦੇਣੇ ਨੇ ਪੈਸੇ ਓਏ ਅਕਰਮ ਐਲਾਨ ਕਿਉਂ ਕਰਾਇਆ ਸੀ? ਉਹ ਐਲਾਨ ਮੈਂ ਉੱਥੇ ਕੀਤਾ ਸੀ ਜਨਾਜ਼ੇ ਤੇ ਖਲੋਤ ਉੱਥੇ ਤੇ ਘੁੰਮਣਿਆ ਨਹੀਂ ਉੱਥੇ ਸਾਰੇ ਕਹਿੰਦੇ ਕਿ ਪੈਸੇ ਲੈਣੇ ਨੇ ਅੱਛਾ ਮੈਂ ਦੇਣੇ ਸੀ ਨਾ ਉੱਥੇ ਉਦੋਂ ਬਿਸ਼ਤੀ ਵਾਲੀ ਗੱਲ ਹੈ ਨਾ ਓਏ ਯਾਰ ਉਹਨਾਂ ਨੇ ਅਕਰਮ ਨਹੀਂ ਇੱਜ਼ਤ ਯਾਰ ਰੱਖੀ ਜਦੋਂ ਉਹਨਾਂ ਨੇ। ਤੇਰਾ ਆਪਾ ਮਰਿਆ ਮੇਰੀ ਗੱਲ ਸੁਣ ਤੂੰ ਉੱਥੇ ਖਲੋ ਕੇ ਐਲਾਨ ਕੀਤਾ ਆਹੋ ਉਸ ਤੋਂ ਬਾਅਦ ਅੱਜ ਤੱਕ ਕਿਸੇ ਨੂੰ ਰੁਪਈਆ ਵੀ ਦਿੱਤਾ ਹੀ ਕਿੰਨੇ ਮੈਂ ਹਾਂ। ਦੇਣੇ ਨਹੀਂ ਸੀ ਅੱਬੇ ਨੇ ਕਿਸੇ ਦੇ ਵੀ ਆ ਉੱਠ ਕੇ ਵੀ ਕਹਿ ਦਿੰਦਾ ਆਪਾਂ ਫੇਰ ਵੀ ਨਹੀਂ ਸੀ ਦੇਣੇ ਮੈਂ ਕਹਿੰਦਾ ਕਿ ਅੱਬੇ ਨੇ ਦੇਣੇ ਹੁੰਦੇ ਮੈਂ ਦੇਣੇ ਸਨ ਪੈਸੇ
ਯਾਰ ਅਕਰਮ ਕੋਈ ਗੱਲ ਨਹੀਂ, ਜਿਹੜੇ ਵੱਡਿਆਂ ਨੇ ਦੇਣੇ ਨੇ ਉਹ ਦੇਣੇ ਹੀ ਦੇਣੇ ਨੇ ਯਾਰ। ਭਾਜੀ ਭਾਵੇਂ 20 ਬੰਦੇ ਬੁਲਾ ਲਓ, ਪੈਸੇ ਤੁਹਾਡੇ ਹਾਂ। ਦੇਣੇ ਬੰਦੇ ਨੇ। ਇਹਨੇ ਤਾਂ ਚਾਚਾ ਜੀ ਫੇਸਬੁੱਕ ਤੇ ਇਸ਼ਤਿਹਾਰ ਲਾਇਆ, ਇਹ ਪੁੱਛੋ ਉਹ ਜ਼ਰਾ ਹਾਂ ਅੱਜ ਆਹੋ। ਖਤਮ ਦਾ ਇਸ਼ਤਿਹਾਰ ਲਾਇਆ, ਨਾਲੇ ਆਖੇ ਜਿਹਨੇ ਲੈਣ ਦੇ ਨਾਲੇ ਨੇ ਆਈਓ ਸਾਰੇ ਮੈਂ ਵੀ ਹਾਂਜੀ। ਫੇਸਬੁੱਕ ਤੋਂ ਹੀ ਪੜ ਕੇ ਆਇਆ, ਨਹੀਂ ਤੇ ਮੈਂ ਵੀ ਕਿੱਥੇ, ਮੈਨੂੰ ਪਤਾ ਹੀ ਨਹੀਂ ਸੀ ਲੱਗਣਾ ਕਿ ਮੈਂ ਵੀ ਉਹ ਬੰਦਾ ਲੱਭਣ ਡਿਆ ਜਿਹਨੇ ਫੇਸਬੁੱਕ ਤੇ ਚੜਾਇਆ ਨੇ ਤੇ ਇਹਨੂੰ ਮੈਨੂੰ ਤੇ ਸ਼ਾਹਰਾ ਤੇ ਸ਼ੱਕ ਹੈ, ਲੈਪਟਾਪ ਵੀ ਇਹਨਾਂ ਦੇ ਕੋਲ ਹੀ ਹੈ। ਆਹੀ ਹੁਣ ਇਹਨੇ ਆ ਕੇ ਬੈਠੇ ਆ। ਬੰਦ ਕਰ ਲਓ ਸ਼ਾਹ ਜੀ। ਤੂੰ ਆਪੇ ਹੀ ਲਵਾਇਆ ਸੀ ਇਸ਼ਤਿਹਾਰ, ਤੂੰ ਆਖਿਆ ਸੀ ਪੈਸੇ ਹੋਰੇ ਲੈਣ ਵਾਲੇ ਹੋਣਗੇ, ਪੈਸੇ ਵਾਵਾ ਆ ਗਏ। ਯਾਰ ਸ਼ਾਹੀ ਫੌਦਗੀ ਤੇ ਆਏ ਹੋ, ਖਤਮ ਤੇ ਆਏ ਹੋ, ਤੁਸੀਂ ਕਿਹੜੇ ਚੱਕਰਾਂ 'ਚ ਪਏ ਹੋ? ਲੈਪਟਾਪ ਲੈ ਕੇ ਪਤਾ ਨਹੀਂ ਕਿੱਡੇ ਬਿਜ਼ਨਸਮੈਨ ਹੋ ਤੁਸੀਂ। ਯਾਰ ਇਹਦੇ ਅੱਗੇ ਤੇ ਕੋਈ ਲੈਣ ਵਾਲੇ ਪੈਸੇ ਹੈ ਨੇ, ਕੋਈ ਪਤਾ ਤੈਨੂੰ? ਦੇਣ ਵਾਲੇ ਪਾਸੇ ਕੋਈ ਵੀ ਨਹੀਂ ਆਂਡੇ। ਆਪੇ ਨੇ ਮੈਨੂੰ ਕਿਹਾ ਸੀ ਕਿ 50,000 ਰੁਪਈਆ ਮੁਰਗੀਆਂ ਵਾਲੇ ਕੋਲ ਲੈਣਾ ਹੈ। ਅੱਛਾ ਹੁਣ ਮੁਰਗੀਆਂ ਵਾਲੇ ਸੜਕ ਤੇ 3-4 ਨੇ, ਮੈਨੂੰ ਤੇ ਇਹਦੇ ਤੇ ਸ਼ੱਕ ਹੈ। ਯਾਰ ਚਾਚੇ ਹਰਾਂ ਦੇ ਯਕੀਨ ਕਰੋ, ਗੱਲਾਂ ਯਾਦ ਆ ਓਏ ਹੋਏ ਹੋਏ। ਇਹਨੂੰ ਤੇ ਉਹਨਾਂ ਦੇ ਸਾਰ ਨਹੀਂ ਭੁੱਲਣੇ ਚਾਹੀਦੇ। ਮੈਨੂੰ ਤੈਨੂੰ ਨਹੀਂ ਤੇ ਆਪਣੇ ਕੋਲ ਬਿਠਾ ਕੇ ਮੈਂ ਬਿਮਾਰ ਹੱਥਾਂ ਨਾਲ ਮੁਰਗੀਆਂ ਖਵਾਉਂਦੇ ਰਹੇ ਨੇ। ਮੈਂ ਬਿਮਾਰ ਸਾਂ ਉਦੋਂ, ਅੱਛਾ ਜੀ। ਕੋਈ ਪੈਸਾ ਨਹੀਂ ਸੀ ਮਹੱਲੇ, ਜਿਹਦੇ ਕੋ ਗਏ ਕਿਸੇ ਪੈਸਾ ਨਹੀਂ ਦਿੱਤਾ। ਓਏ ਮਹੱਲੇ 'ਚ ਬਰਾਤ ਆਈ, ਚਾਚਾ ਜੀਆਂ ਨੇ ਮੇਰੀ ਖਾਤਰ ਦੂਲੇ ਦਾ ਹਾਰ ਤੋੜ ਕੇ ਨੱਸੇ ਓਏ ਹੋਏ ਤੇ ਮੈਂ ਜਾ ਕੇ ਦਵਾਈ ਲਈ। ਯਕੀਨ ਕਰੋ, ਇਹ ਕਿਹੜਾ ਭਲਾ ਦੱਸਣ ਡਿਆ ਨੇ? ਵੇਖੋ ਜਿਹੜਾ ਕੀਤਾ ਹੋਏ ਉਹ ਦੱਸਣਾ ਚਾਹੀਦਾ। ਨੇਕੀ ਨਹੀਂ ਭੁੱਲਣੀ ਚਾਹੀਦੀ ਭਾਈ। ਹਾਂ ਦੇਖੀ ਇਹਦੇ 'ਚ ਭੁੱਲਣ ਵਾਲੀ ਗੱਲ ਹੀ ਨਹੀਂ ਹੈਗੀ। ਚਾਚਾ ਜੀ ਐਡੇ ਚੰਗੇ, ਮੈਂ ਨਹੀਂ ਕੋਈ ਵੇਖਿਆ ਇਹੋ ਜਿਹਾ ਬੰਦਾ। ਓਏ ਹੋਏ ਵਾਕਈ। ਯਕੀਨ ਕੀ ਕਰੋ। ਬਾਤ ਹੈ ਡਾਕਟਰ ਸਾਹਿਬ। ਫੇਰ ਆਦੀ ਕੋਈ ਇੰਸ਼ੋਰੈਂਸ? ਇੰਸ਼ੋਰੈਂਸ ਕਿੱਥੋਂ? ਸਾਡੇ ਕਿਹੜੇ ਪਲਾਜ਼ੇ ਨੇ ਇੰਸ਼ੋਰੈਂਸ? ਸਾਰਾ ਦਿਨ ਖਾਂਦਿਆਂ ਪੀਂਦਿਆਂ ਰਹਿਣਾ, ਹੂੰ ਇੰਨੀ ਸ਼ਾਮ ਨੂੰ ਜਦੋਂ ਰੋਦਾ ਖੁੱਲਣ ਦਾ ਟਾਈਮ ਹੋਣਾ ਤੇ ਮਸੀਤੇ ਵੜ ਜਾਣਾ। ਓਏ ਹੋਏ ਹੋਏ। ਉੱਥੋਂ ਕੋਈ ਖਾਣਾ ਕੁਝ ਬੱਚਿਆਂ ਲਈ ਲੈ ਲੈਣਾ। ਅਕਰਮ ਤੈਨੂੰ ਪਤਾ ਹੈ ਮੇਰੇ ਅੱਪਾ ਜੀ ਇੰਜ ਦੇ ਨਹੀਂ ਸਨ, ਨਹੀਂ ਜਿਹੜੇ ਦਰਿਆ ਦੇ ਸਨ। ਮੈਨੂੰ ਪਤਾ ਹੈ, ਆਪਣੀ ਜੇਬ 'ਚ ਕੁਝ ਹੋਵੇ ਨਾ ਹੋਵੇ, ਅਗਲੇ ਬੰਦੇ ਨੂੰ ਕਦੀ ਭੁੱਖਿਆ ਨਹੀਂ ਟੋਰਿਆ ਉਹਨਾਂ। ਕਦੀ ਵੀ ਨਹੀਂ, ਕਦੀ ਵੀ ਦਰਿਆ ਨਹੀਂ। ਦਿਲ ਸਨ ਪਰ ਡੁੱਬੇ ਨਹਿਰ ਚ ਨਹੀਂ। ਡੁੱਬੇ ਨਹਿਰ 'ਚ। ਵੇਖੋ ਜੀ, ਕਿਸੇ ਮਹੱਲੇ 'ਚ ਕੋਈ ਬੰਦਾ ਮਰ ਜਾਏ, 40 ਦਿਨ ਰੋਟੀ ਮੌਲਵੀ ਦੇ ਘਰ ਜਾਂਦੀ ਹੈ। ਹਾਂਜੀ ਹਾਂਜੀ। ਇਹਨਾਂ ਦੇ ਅੱਬੇ ਦੀ ਐਡੀ ਕਿਸਮਤ ਹੈ, ਲੋਕੀ 40 ਦਿਨ ਰੋਟੀ ਇਹਨਾਂ ਦੇ ਘਰ ਦੇ ਕੇ ਜਾਂਦੇ ਸੀ। ਹਾਏ ਹਾਏ। ਇਹ ਹੁੰਦਾ ਹੈ ਜਦੋਂ ਫੌਤਗੀ ਹੋ ਜਾਂਦੀ ਹੈ, ਰਿਸ਼ਤੇਦਾਰ ਪਕਾਉਂਦੇ ਸ਼ਰੀਕੇ ਨੇ। ਬਰਾਦਰੀ 'ਚ ਸ਼ਰੀਕੇ ਇਹ ਨਿਜ਼ਾਮ ਹੁੰਦੇ ਨੇ, ਹੁੰਦੇ ਹਰ ਨੇ। ਸ਼ਰੀਕੇ ਬਰਾਦਰੀ 'ਚ ਹੁੰਦੇ ਨੇ। ਹੁੰਦੇ ਹੋਣੇ ਨੇ, ਤੁਹਾਡੇ 'ਚ ਫੌਤਗੀ ਨਹੀਂ ਹੁੰਦੀ? ਹੁੰਦੀ ਹੈ ਜੀ। ਹੁੰਦੀ ਹੈ ਜੀ, ਕਿਉਂ ਨਹੀਂ? ਇਹਨਾਂ ਤੇ ਕਿਸੇ ਨਾਲ ਲਾ ਕੇ ਨਹੀਂ ਖਾਧੀ, ਤਾਂ ਨਹੀਂ ਇਹਨਾਂ ਨੂੰ ਕੋਈ ਦਿੰਦਾ ਪਿਆ। ਕਿਹਨਾਂ ਨੂੰ? ਰਿਸ਼ਤੇਦਾਰਾਂ ਕੋਈ ਵੀ ਨਹੀਂ ਆਇਆ ਰੋਟੀ ਦੇਣ। ਨਹੀਂ ਰੋਟੀ ਦਿੱਤੀ ਸਾਰਿਆਂ ਨੂੰ। ਉਹਨਾਂ ਵੀ ਪੈਸੇ ਲੈਣੇ ਨੇ, ਤਾਂ ਨਹੀਂ ਆ। ਕਿੱਥੇ ਦੇ ਰਿਸ਼ਤੇਦਾਰ ਆ? ਸਾਰੇ ਮਹੱਲੇਦਾਰ ਹੀ ਬੈਠੇ ਨੇ। ਪੁੱਛੋ ਹਾਂ ਕਿਉਂ ਨਹੀਂ ਆਏ ਰਿਸ਼ਤੇਦਾਰ? ਉਹ ਮੇਰੀ ਗੱਲ ਸੁਣ, ਬੇਬਾਕ ਕੱਦ ਵਾਲਿਆ। ਹਾਂਜੀ ਮੇਰੀ ਪੇਮੈਂਟ ਹੈ, ਹਲੇ ਗੱਲ ਹੌਲੀ ਗੱਲ ਕਰਨੀ। ਪੇਮੈਂਟ ਫਸੀ ਹੈ ਮੇਰੀ ਦੇ ਰਿਹਾ। ਪੇਮੈਂਟ ਪਹਿਲੇ ਹੁਣ ਖਾਤਾ ਵੇਖਾਂਗਾ ਤੇ ਫੇਰ ਹੀ ਅੱਛਾ ਪੇਮੈਂਟ। ਪੱਪੂ ਯਾਰ ਗੱਲ ਬੜੀ ਜ਼ਰੂਰੀ ਤੇਰੇ ਨਾਲ ਕਰਨੀ ਸੀ ਯਾਰ। ਤੂੰ ਅੱਗੋਂ ਦੀ ਕਿਉਂ ਨਹੀਂ ਗੱਲ ਯਾਰ ਕਰਦਾ? ਮੇਰੇ ਅੱਗੇ ਦੋ ਢੇਰ ਲੱਗੇ ਨੇ। ਕੋਈ ਗੱਲ ਨਹੀਂ, ਉਹਨਾਂ ਨੂੰ ਹੋ ਜਾ। ਯਾਰ ਗੱਲ ਇਸ ਤਰ੍ਹਾਂ ਹੈ ਕਿ ਮੇਰੇ ਨਾਲ ਕਲੀਨਿਕ ਤੇ ਨਾ ਇੱਕ ਬੰਦਾ ਕੱਲ ਬੈਠਾ ਸੀ ਯਾਰ, ਹੂੰ। ਤੇ ਮੁਹੰਮਦ ਅਸ਼ਰਫ ਕਿਹਦਾ ਨਾਂ ਹੈ? ਵਾਲਾ ਸਾਹਿਬ ਦਾ ਨਾਮ ਮੁਹੰਮਦ ਅਸ਼ਰਫ ਹੈ। ਨਹੀਂ ਉਹ ਤੇ ਸਦੀਕ ਮੇਰੇ ਤੋਂ ਨਹੀਂ। ਛੋਟੇ ਭਰਾ ਦਾ ਨਾਂ ਹੈ। ਹਾਂ ਸਦੀਕ, ਚਾਚਾ ਸਦੀਕ ਹੈ ਨਾ। ਹਾਂ। ਜਦੋਂ ਬੰਦਾ ਰਾਤਿਆ ਕਹਿੰਦਾ ਸੀ ਕਿ ਮਹੱਲੇ 'ਚ ਫੌਤਗੀ ਹੋਈ ਹੈ, 25 ਲੱਖ ਰੁਪਏ ਇੰਸ਼ੋਰੈਂਸ ਰਕਮ ਹੈ ਉਹਨਾਂ ਦੀ। ਉਹਨਾਂ ਆਪਾ ਸਦੀਕ ਕੋ ਫੌਤ ਹੋਏ ਨਾ, ਨਾਂ ਦਾ ਮੈਨੂੰ ਪਤਾ ਨਹੀਂ। ਉਹਨਾਂ ਨੇ ਆਪਣੀ ਭੁੱਲ ਗਈ ਇਹ ਗੱਲ। ਜੀ 25 ਲੱਖ ਰੁਪਏ। ਮੈਂ ਕਿਹਾ ਮੈਨੂੰ ਤਾਂ ਪਤਾ ਕੋਈ ਨਹੀਂ, ਹੂੰ। ਤੇ ਤੁਸੀਂ ਕਹਿੰਦੇ ਇੰਸ਼ੋਰੈਂਸ ਨਹੀਂ ਕਰਵਾਈ ਹੈ, ਤੇ ਜੇ ਨਹੀਂ ਕਰਵਾਈ ਤਾਂ 25 ਲੱਖ ਦਾ ਕੋਈ ਵੰਡ ਕੱਢ ਲਈ ਜਾ ਕੇ। ਭਾਈ ਜਾਨ ਨਹੀਂ ਇੰਸ਼ੋਰੈਂਸ ਜੇ ਹੋਈ ਹੈ ਤੇ ਫਿਰ 25 ਲੱਖ ਦੇ ਹੱਕਦਾਰ ਹੀ ਨਹੀਂ ਆ। ਮੰਨਦੇ ਨਾ ਭਾਈ ਨੇ ਜਾਨ ਅਸਾਂ ਮੰਨਣਾ ਨਾ ਕਿਸੇ ਦਾ ਦੇਣਾ ਤੇ ਨਾ ਲੈਣਾ। ਭਾਈ ਜਾਨ ਅਸਾਂ ਨਹੀਂ ਲੈਣਾ, ਨਹੀਂ ਆਸਾਂ ਕਿੰਨਾ? ਅਸਾਂ ਨਹੀਂ ਲੈਣਾ ਭਾਈ ਜਾਨ। ਅੱਛਾ ਦੇਖੋ ਤੁਸੀਂ ਤੁਹਾਡੇ ਵਾਲਾ ਸਾਹਿਬ ਦਾ ਤੁਹਾਂ ਜੇ ਦੇਣਾ ਨਹੀਂ ਤੇ ਲੈਣਾ ਕਿਉਂ ਜੇ? ਉਹ ਸ਼ਾਹ ਜੀ, ਦੋਵਾਂ ਗੱਲਾਂ ਦਾ ਨਖੇੜ ਹੋਏਗਾ ਤੇ ਫੇਰ ਨਾ ਹਾਂ ਨਹੀਂ ਕੋਈ ਜਿਨ੍ਹਾਂ ਦੇ ਦੇਣੇ ਨੇ ਮੈਨੂੰ ਕੋਈ ਸਬੂਤ ਮਿਲੇਗਾ ਮੈਂ ਦੇਵਾਂਗਾ ਵੀ, ਜਿਨ੍ਹਾਂ ਕੋਲ ਲੈਣੇ ਨੇ ਉਹ ਸਬੂਤ ਮਿਲੇਗਾ ਮੈਂ ਲਾਵਾਂਗਾ ਵੀ। ਹਾਏ ਹਾਏ। ਹੁਣ 25 ਲੱਖ ਰੁਪਏ ਲੈਣਾ ਕਿ ਨਹੀਂ ਲੈਣਾ ਤੁਸੀਂ? ਇਹ ਇਸ਼ਰਾ ਸਾਹਿਬ ਪਤਾ ਲੱਗ ਜਾਵੇ ਮੈਨੂੰ, ਇੱਕ ਵਾਰੀ ਮੈਂ ਘਰ ਵੇਖਾਂਗਾ, ਜੇ ਤੱਕ ਪੇਪਰ ਪਏ ਹੋਏ ਹਾਂ ਫੇਰ ਹੀ ਲਾਂਗੇ ਨਾ ਜੀ। ਇੰਸ਼ੋਰੈਂਸ ਜੇ ਉਹਨਾਂ ਨੇ ਕਰਾਈ ਹੈ ਤੇ ਫਿਰ ਲੈਣਗੇ, ਕਿਉਂ ਨਹੀਂ ਲੈਣਗੇ? ਹੱਕਦਾਰ ਨੇ। ਹਾਂ ਬਾਕੀ- ਫਿਰ ਤੁਹਾਨੂੰ ਮੈਂ ਦੱਸਦਾ ਕਿ ਇੰਸ਼ੋਰੈਂਸ ਹੋਈ ਜੇ ਫਿਰ ਉਹਨਾਂ ਦੀ। ਬਾਕੀ ਯਾਰ ਅਕਰਮ ਹਾਂਜੀ। ਕੋ ਕਾਰੋਬਾਰ ਸ਼ੁਰੂ ਕਰ ਲਈਏ ਯਾਰ। ਹੁਣ ਅੱਬਾ ਜੀ ਤੇ ਮਰ ਗਏ ਨੇ, ਹੁਣ ਘਰ ਦਾ ਸਾਰਾ ਦਾਰੋਮਦਾਰ ਮੇਰੇ ਤੇ। ਕਰ ਲੈਣਾ ਚਾਹੀਦਾ, ਕਰ ਲੈਣਾ ਚਾਹੀਦਾ। ਤੇ ਕੋ ਮਸ਼ਵਰਾ ਦੇ, ਕੋ ਕਾਰੋਬਾਰ ਕਿਹੜਾ ਹੋਣਾ ਚਾਹੀਦਾ? ਦੇਖੋ ਤੁਹਾਡਾ ਨਾ ਜ਼ਿਆਦਾ ਕਬਰਸਤਾਨ ਹੀ ਹੁਣ ਆਣ ਜਾਣ ਹੋਣਾ, ਹਾਂਜੀ ਉੱਥੇ ਕੋਈ ਫੁੱਲ ਤੇ ਹਾਰ ਲਾ ਕੇ ਬਹਿ ਜਾਓ, ਕਿਉਂਕਿ ਜ਼ਿਆਦਾ ਆਣ ਜਾਣ ਵੀ ਹੁਣ ਕਬਰਸਤਾਨ ਹੀ ਹੋਣਾ। ਉਹ ਕਿਉਂ? ਕੰਮ ਤੇ ਇਸ ਬੜਾ ਲਈ ਕਿ ਵਧੀਆ। ਚਲੋ ਨਾਲੇ ਪਿਓ ਨੂੰ ਵੀ ਮਿਲਦੇ ਰਹਿਣਗੇ, ਕਬਰ ਤੋਂ ਵੀ ਆਉਂਦੇ ਜਾਂਦੇ ਰਹਿਣਗੇ, ਨਾਲ ਉੱਥੇ ਕਾਰੋਬਾਰ ਹੋ ਜਾਏਗਾ। ਜਿਹੜੇ ਬਚ ਗਏ ਉਹ ਅੱਬੇ ਦੀ ਕਬਰ ਤੇ ਪਾਪੂ ਦੇਣ ਕਰਨਗੇ। ਤੇ ਜੇ ਕੰਮ ਵਧਾਣਾ ਤੇ ਨਾਲ ਉਹ ਸਲੈਬਾਂ ਸਲੂਪਾਂ ਰੱਖ ਲਓ, ਨਾਲ ਕਬਰਾਂ ਕੱਢਣ ਦਾ ਕੰਮ ਰੱਖ ਲਓ।
ਹਾਂ ਕਈਆਂ ਰੱਖੋ ਬੰਦਾ, ਇੱਕ ਬੰਦਾ ਵੀ ਨਹੀਂ ਰੱਖਣ ਦੀ ਜ਼ਰੂਰਤ, ਤੁਸੀਂ ਆਪ ਕੱਢ ਲਿਆ ਕਰੋ ਜਿੰਨੀ ਗਰਮੀ ਪੈਣ ਡਈ ਹੈ। ਬਿਲਕੁਲ, ਹਾਂਜੀ। ਕਬਰਸਤਾਨ ਆਏ ਬੰਦੇ ਜਨਾਜ਼ੇ ਦੇ ਉੱਤੇ ਲੋਕੀ ਲੱਭਦੇ ਪਾਣੀ ਠੰਡਾ ਲੱਭ ਜਾਏ ਕਿਤੇ, ਲੇਕਿਨ ਪਾਣੀ ਵੀ ਨਹੀਂ ਲੱਭਦਾ ਨਹੀਂ ਹੁੰਦਾ। ਲੱਭਦਾ, ਨਹੀਂ ਹਾਂ, ਲੱਭਦਾ। ਹੈ ਕਿ ਨਹੀਂ? ਅਕਰਮ ਮੈਂ ਉਹ ਚੌਧਰੀ ਸਾਹਿਬ ਵੀ ਆ ਗਏ, ਆਜੋ ਚੌਧਰੀ ਸਾਹਿਬ, ਆਜੋ। ਲਓ ਜੀ, ਇਹਨਾਂ ਨੇ ਵੀ ਕੋਈ ਪਤਾ ਨਹੀਂ ਲੈਣਾ ਦੇਣਾ ਤੁਹਾਡੇ ਅੱਬੇ ਕੋਲੋਂ। अस्सलाम वालेकुम जी। वालेकुम। ਹੁਣ ਪਤਾ ਲੱਗਾ ਆਜੋ। ਭੁਲਾਪਾ ਬਹੁਤ ਹੋ ਗਿਆ। ਹਾਂਜੀ, ਹਾਂਜੀ। ਯਾਰ ਤੁਸੀਂ ਮੈਨੂੰ ਦੱਸਿਆ ਹੀ ਨਹੀਂ, ਮੇਰਾ ਵੀਰ ਸੋਨਾ ਆਜੋ ਬੰਦਾ ਆਜੋ ਫੋਨ ਹੀ ਕਰ ਸਕਦਾ। ਯਾਰ ਯਾਰ ਕਿਸੇ ਦੇ ਹੱਥ ਹੀ ਬੰਦਾ ਸੁਨੇਹਾ ਕਰ ਸਕਦਾ। ਤੈਨੂੰ ਪਤਾ ਸਾਡਾ ਤੇ ਬੜਾ ਪਿਆਰ ਸੀ ਉਹਦੇ ਨਾਲ, ਸਾਡਾ ਬਚਪਨ ਉਹਦੇ ਨਾਲ ਗੁਜ਼ਰਿਆ ਹੈ। ਆਜੋ ਚੌਧਰੀ ਸਾਹਿਬ। ਚੌਧਰੀ ਮੈਨੂੰ ਤਾਂ ਸਾਹਿਬ ਯਾਰ ਹੁਣ ਪਤਾ ਲੱਗਾ। ਚੌਧਰੀ ਆਜੋ, ਸਾਹਿਬ ਆਜੋ। ਦੱਸਣਾ ਕੀ ਹੀ ਕੰਮ ਹੀ ਏਡੀ ਕਾਲ ਨਾਲ ਹੋਇਆ, ਮਰੀ ਬੜੀ ਛੇਤੀ ਨੇ। ਜਦੋਂ ਮੌਤ ਆ ਜਾਣੀ ਹੈ ਫਿਰ ਕੀ ਲੱਭਣਾ? ਹੋਇਆ ਨਾਲ ਹੋਇਆ ਪੁੱਤ, ਥੋੜਾ ਨਾਲ ਹੋ ਜਾਓ, ਕੋਈ ਨਹੀਂ ਮਰਨ ਵਾਲਾ ਤਾਂ ਮਰ ਗਿਆ, ਤੁਸੀਂ ਗਰਮੀ ਚ ਕਿਉਂ ਮਰਨ ਡਏ ਹੋ? ਉਹਨਾਂ ਦੇ ਹੋਇਆ ਵਾਲਦ ਕੀ ਨੇ? ਕੁਛ ਨਹੀਂ ਆ, ਨਹਿਰ ਨਹੀਂ ਨਹਿਰ, ਲੋਈਆਂ ਵਾਲੀ ਨਹਿਰ ਹਾਂ, ਉਹਦੇ ਚ ਡੁੱਬ ਕੇ ਮਰ ਗਏ। ਮਰ ਗਏ ਨੇ? ਇਹ ਦੱਸ ਨਹਾਣ ਲੱਗਿਆ ਡੁੱਬੇ ਨੇ, ਡੁੱਬ ਕੇ ਮਰ ਗਏ। ਇੰਜ ਕਹਾਂਗੇ ਨਾ, ਨਹਿਰ ਚ ਡੁੱਬ ਕੇ ਮਰ ਗਏ, ਲੋਕਾਂ ਨੂੰ ਕਹਿਣਾ ਇੱਜ਼ਤ ਵਾਲੇ ਸੀ ਜਿਹੜੇ ਡੁੱਬ ਕੇ ਮਰ ਗਏ। ਉਹ ਨਹਾਣ- ਉਹ ਬਗੈਰਤ ਹੁੰਦਾ ਜਿਹਨੂੰ ਕਹਿੰਦੇ ਨੇ ਡੁੱਬ ਕੇ ਮਰ ਜਾ। ਅੱਛਾ, ਉਹ ਹੁੰਦਾ। ਨਹੀਂ ਇਹ ਬਗੈਰ ਤੇਰਾ ਬਦ ਨਹੀਂ ਇੰਜ ਦਾ, ਮੇਰਾ ਬਗੈਰਤ ਉਹ ਤੇ ਬਹੁਤ ਨੇ। ਉਹ ਫਰਾਡੀਆ ਸੀ। ਉਹ ਫਿਰ ਇਹਨਾਂ ਦੇ ਵਾਲਦ ਸਾਹਿਬ ਗਏ ਜੀ ਨਹਿਰ ਤੇ ਨਹਾਉਣ। ਅੱਛਾ। ਤੋ ਪਤਾ ਨਹੀਂ ਉਹਨਾਂ ਨੂੰ ਭੁੱਲਣ ਦੀ ਆਦਤ ਸੀ, ਉਹ ਕਿਤੇ ਛਾਲ ਮਾਰ ਬੈਠੇ ਤੇ ਬਾਹਰ ਨਿਕਲਣਾ ਭੁੱਲ ਗਏ। ਮੇਰਾ ਖਿਆਲ ਹੈ ਵਕਤ ਹੀ ਆਇਆ ਸੀ, ਨਹੀਂ ਤੇ ਅੱਗੇ ਤੋਂ ਕਦੀ ਨਾਰ ਤੇ ਮੈਂ ਗਿਆ ਹੀ ਨਹੀਂ ਨਾ। ਇਹ ਕੀ ਗੱਲ ਹੈ ਚੌਧਰੀ ਸਾਹਿਬ, ਇਹ ਤੇ ਐਵੇਂ ਪਹਿਲੀ ਵਾਰੀ ਨਹਾਉਣ ਬੜੇ ਨੇ, ਉਹ ਵਕਤ ਉਹਨਾਂ ਦਾ ਸਲਵਾਰ ਗਿੱਲੀ ਕਰਕੇ ਹਵਾ ਵੀ ਭਰੀ ਹੈ ਵਿੱਚ, ਹਵਾ ਭਰ ਕੇ ਛਾਲ ਮਾਰੀ ਹੈ, ਜਦੋਂ ਆਈ ਹੋਏ ਹਵਾ ਨਿਕਲ ਹਵਾ ਜਾਂਦੀ। ਨਿਕਲ ਹਵਾ ਨਿਕਲ ਉਹਨਾਂ ਦੀ ਵੀ ਨਿਕਲ ਗਈ। ਵਕਤ ਆਇਆ। ਇੱਕ ਪਹੁੰਚੇ ਜੋ ਹਵਾ ਨਿਕਲੀ ਹੈ, ਉਹ ਕਿਹੜਾ ਦੂਜੇ ਇੰਜ ਪਾਸੇ ਨੂੰ ਉਲਟ ਗਏ ਨੇ, ਇੱਕ ਪਾਸੇ ਨੂੰ ਉਹ ਇੱਕ ਲੱਤ ਤੁਹਾਨੂੰ ਹਵਾ ਵਾਲੀ ਲੱਤ ਤੁਹਾਨੂੰ ਸੀ। ਵਕਤ ਆ ਗਿਆ। ਆਪ ਥੱਲੇ ਨੂੰ ਟਾਈਮ ਆ ਗਿਆ। ਗੱਲ ਇਹ ਵਿੱਚ ਚੌਧਰੀ ਸਾਹਿਬ ਇਹ ਤੇ ਐਵੇਂ ਚਵਲਾ ਮਾਰਨ ਡਿਆ। ਅਕਰਮ ਮੈਨੂੰ ਇਹਦੀ ਸਮਝ ਨਹੀਂ ਆਂਦੀ, ਓਏ ਉਹ ਧੋਤੀ ਬੰਨ ਕੇ ਗਏ ਸਨ, ਧੋਤੀ ਚ ਕਿਹੜੀ ਹਵਾ ਭਰੀ ਅੱਛਾ, ਜਾਂਦੀ? ਧੋਤੀ ਬੰਨ ਕੇ ਗਏ। ਧੋਤੀ ਹਾਂ। ਬਚ ਗਈ। ਚੌਧਰੀ ਸਾਹਿਬ ਨਾਲ ਲੱਗੇ ਨੇ ਇੰਜ ਕਰਕੇ ਛਲੰਗ ਮਾਰੀ ਏ, ਹਾਂ, ਸਿੱਧਾ ਕਿਤੇ ਥੱਲੇ ਪਤਾ ਨਹੀਂ ਬਸ ਵਕਤ ਹੀ ਆ ਗਿਆ, ਮੈਂ ਤਾਂ ਵਕਤ ਹੀ ਆ ਗਿਆ। ਹੋਰ ਕਿਹੜਾ ਵਕਤ ਆ ਗਿਆ? ਵਕਤ ਹੀ ਮੈਨੂੰ ਆ ਤੁਹਾਡੀ ਗਿਆ। ਨਹੀਂ ਸਮਝ ਆਣ ਰਹੀ ਇਹ ਗੱਲ। ਇਹ ਵੀ ਨਹੀਂ, ਤਾਂ ਵਕਤ ਕੀ ਆਣਾ ਸੀ, ਬਸ ਉਹ ਘਰੋਂ ਨਿਕਲੇ ਨਾ ਕਿਤੇ। ਨਿਕਲੇ ਗਰਮੀ ਘਰ ਵੀ ਲਾਈਟ ਬੰਦ ਸੀ। ਲਾਈਟ ਬੰਦ ਸੀ ਉਹਦੇ। ਓਏ ਵੇਖੋ ਨਾ, ਜਦੋਂ ਆਈ ਉਹ ਲਾਈਟ ਬੰਦ, ਨਹਾਉਣ ਲੱਗੇ ਨੇ ਤੇ ਲਾਈਟ ਬੰਦ। ਉਹਨਾਂ ਨੇ ਸੋਚਿਆ ਕਿ ਚਲੋ ਇਹ ਤੇ ਨਹਿਰ ਹੈ, ਹਾਂ। ਉਹਨਾਂ ਨੇ ਨਵੀਂ ਧੋਤੀ ਫੜੀ ਹੈ ਤੇ ਉੱਥੇ ਜਾਣਾ ਸੀ ਕਿਤੇ ਵਾਂਢੇ ਉਹਨਾਂ, ਉਹ ਧੋਤੀ ਬੰਨ ਕੇ ਤੇ ਨਹਿਰ 'ਚ ਛਾਲ ਮਾਰ ਬਸ ਵਕਤ ਹੀ ਆ ਗਿਆ, ਮੈਂ ਤਾਂ ਵਕਤ ਹੀ ਆ ਗਿਆ। ਵਕਤ ਆ ਗਿਆ। ਉਹਨਾਂ ਦੋ ਖੱਬੇ ਦਾ ਨਹੀਂ ਹੋਇਆ ਕਿ ਲੱਭ ਗਿਆ, ਧੋਤੀ ਨਹੀਂ ਲੱਭੀ, ਉਹ ਖੁੱਲ ਕੇ ਕਿਤੇ ਅਗਾ ਨਿਕਲ ਗਿਆ। ਦਸਵੇਂ ਦਾ ਹੀ ਖਤਮ ਜੇ ਅੱਜ। ਦੱਸ ਅੱਜ ਦਸਵੇਂ ਮੈਂ ਦੇ ਤੇ ਫੌਜੀ ਦਾ ਸੁਣ ਗਿਆ, ਮੈਨੂੰ ਤਾਂ ਫਿਰ ਇਹ ਜੈ ਸਾਹਿਬ ਅੱਜ 10ਵਾਂ ਹੈ। ਮੇਰਾ ਅੱਬਾ ਸਦੀਕ ਏਡਾ ਚੰਗਾ ਕੋਈ ਨਹੀਂ ਤੁਸੀਂ ਆਪਣੇ ਪੈਰ ਦੱਸੋ। ਮੱਲੇ ਪੂਰੇ ਦੇ ਵਿੱਚ ਕਮਨਾ ਇੰਜ ਦਾ ਹੈ ਹੀ ਨਹੀਂ ਸੀ। ਉਹ ਕਹਿ ਰਿਹਾ ਸਦੀਕ ਦੋਦੀ ਨਾਲ ਤੇਰੀ ਗੱਲ ਕਰਾ ਦਾਂਗਾ। ਉਹਨੂੰ ਮੈਂ ਕੀ ਕਹਿਣਾ? ਨਹੀਂ, ਵੈਸੇ ਹੀ ਉਹ ਅੱਬੇ ਦਾ ਨਾਂ ਸੀ ਨਾ, ਤੇ ਥੋੜੇ ਜਿਹੇ ਦਿਲ ਨੂੰ ਤਸੱਲੀ ਰਹਿੰਦੀ ਹੈ ਕਿ ਚਲੋ ਯਾਰ ਖੈਰ ਹੈ ਉਹ ਕਿ ਨਾ ਨਹੀਂ। ਹੀ ਸੀ ਨਾ, ਅੱਬਾ ਤੇ ਨਹੀਂ ਉਹ। ਉਹਨੂੰ ਇਹ ਬਾਬਾ ਕਹੀ ਜਾਈ ਹਾਂ ਇੰਜ ਕਰ ਲਾਂਗੇ। ਅਕਰਮ ਸਾਹਿਬ ਪੈਸੇ ਤੇ ਮੇਰੇ ਨਾਲ ਕੋਈ 20 ਲੱਖ ਰੁਪਇਆ ਹੈ ਸੀ ਉਹਨਾਂ ਦਾ, ਅੱਲਾਹੁ ਅਕਬਰ। ਲੇਕਿਨ ਮੈਂ ਉਹ ਵੀ ਵੀ ਇੰਨੇ ਬੰਦੇ ਨੇ ਬੰਦੇ ਨਾ ਵੱਡੇ। ਇੰਨੇ ਬੰਦੇ ਬੈਠੇ ਹੋ ਤੁਸੀਂ, ਹਾਂਜੀ ਤੇ ਮੇਰਾ ਭਾ ਨਾਲ ਬੜਾ ਪਿਆਰ, ਉਹਨਾਂ ਨਾਲ ਵੀ ਪਿਆਰ ਸੀ। ਜੀ ਜੀ। ਮੈਂ ਭਾਈ ਲੱਖ ਰੁਪਇਆ ਕੋਈ ਨਹੀਂ ਲੈਣਾ, ਲੱਖ ਰੁਪਇਆ ਮੈਂ ਛੱਡ ਦੇਣਾ ਤੇ 19 ਚਲੋ ਦੇ ਛੱਡਣਾ। ਲੱਖ ਰੁਪਇਆ ਮਾਫ ਕਰ ਦਿੱਤਾ। ਆਹ ਦੇਖੋ, ਵਕਤ ਹੀ ਬੜਾ ਚੰਗਾ ਲੱਗਿਆ ਸੀ ਉਹਦਾ। ਬੜਾ ਵੱਡਾ 10 ਰੁਪਏ ਨਹੀਂ ਛੱਡਦੇ, ਇਹਨਾਂ ਪੂਰਾ ਲੱਖ ਛੱਡ ਲੱਖ ਛੱਡਿਆ। ਕਿਹੜੀ ਗੱਲ ਹੈ ਯਾਰ, ਵੱਡੀ ਗੱਲ ਹੈ, ਪੱਪੂ ਵੱਡੀ ਗੱਲ। ਮੁਬਾਰਕ ਭਾਈ, ਮੁਬਾਰਕ। 19 ਲੱਖ ਦੇ ਛੱਡ ਰੁਪਈਆ ਲੱਖ ਪੂਰਾ ਛੱਡ ਛੱਡਿਆ ਚੌਧਰੀ। ਮੇਰੇ ਖਾਨਦਾਨ ਚ ਲੱਗਦਾ ਕੋਈ ਨਹੀਂ ਕਦੀ ਮਰਿਆ, ਪੂਰੀ ਤੇ ਬਹਿ ਕੇ ਮੁਬਾਰਕਾਂ ਦੇਣ ਦੀ। ਨਹੀਂ ਯਾਰ, ਲੱਖ ਰੁਪਈਆ ਬਚ ਗਿਆ। ਨਹੀਂ ਮੁਬਾਰਕ ਆਦੀ। ਯਾਰ ਲੱਖ ਬਚ ਗਿਆ, ਜਿਹੜਾ 19 ਪਵਾ ਗਿਆ ਉਹ। ਨਹੀਂ ਮੁਬਾਰਕ ਮੈਂ ਆਦੀ। ਤਾਂ ਭਲਵਾਨ ਜੀ ਗੱਲ ਇੰਜ ਹੁਣ ਜੀ ਫਰੱਟ ਗਿਆ ਬੰਦਾ। ਕੌਣ ਫਰਾਡੀ ਆ? ਮਰੇ ਨੂੰ ਬਾਅਦ ਨਹੀਂ ਫਰਾਡੀਆ ਬਾਅਦ ਚ ਕਹੀਦਾ, ਨਹੀਂ ਕਹੀਦਾ। ਉਹ ਪਤਾ ਤਾਂ ਸਾਰਿਆਂ ਨੂੰ ਹੈ ਹੀ ਹੈ। ਅੱਛਾ ਅੱਛਾ ਅੱਛਾ। 19 ਲੱਖ ਰੁਪਇਆ ਇਹਨਾਂ ਦਾ ਵੀ ਪਤਾ ਹੈ। ਕੀ ਹੈ ਚੌਧਰੀ ਸਾਹਿਬ ਸਾਰਿਆਂ ਨੂੰ? ਨਹੀਂ ਕਿ ਫੌਤ ਹੋ ਗਿਆ ਮੈਂ ਮੇਰਾ ਅੱਬਾ ਹੈ ਚੌਧਰੀ ਸਾਹਿਬ, ਉਹ ਸਦੀਕ ਪੂਰੇ ਮਹੱਲੇ ਦੇ ਵਿੱਚ ਸਾਰਿਆਂ ਨੂੰ ਪਤਾ ਹੈ। ਹਾਂਜੀ ਤੁਸੀਂ ਐਵੇਂ ਮੈਂ ਵੀ ਯਾਰ ਇਹ ਕਿਹਾ ਨਾ ਕਿ ਸਾਰਿਆਂ ਨੂੰ ਪਤਾ ਸੀ ਹਾਂ ਸਦੀਕ ਦਾ। ਹਾਂਜੀ ਹਾਂਜੀ ਕਿਹੜਾ ਨਹੀਂ ਜਾਣਦਾ ਸਦੀਕ ਨੂੰ? ਯਾਰ ਰਾਤ ਦੇ 2 ਵਜੇ ਤੇ ਬੈਠੇ ਆ, ਕਿ ਲਾਈਟ ਬੰਦ ਸੀ, ਬਾਹਰ ਹੀ ਬੈਠੇ ਤੇ 1 ਰੁਪਇਆ ਨਹੀਂ ਕਿਸੇ ਦੇ ਕੋਲ। ਕਹਿੰਦੇ ਜੀ ਫਿਲਮ ਵੇਖਣ ਜਾਣਾ। ਏਡਾ ਬੁਰਾ ਵਕਤ। ਮੈਂ ਕਿਹਾ ਫਿਲਮ ਕਿਦੋਂ ਵੇਖ? ਕਹਿੰਦੇ ਕੱਲ। ਪੈਸੇ ਆਂਦੇ ਹੁਣ ਹੀ ਬਣਾਣੇ। ਮੈਂ ਕਿਹਾ ਕਿਵੇਂ ਬਣਾਓਗੇ? ਹਾਂ।
ਦੇਖੋ ਜ਼ੇਨ ਉਸ ਬੰਦੇ ਦਾ ਅੱਲਾ ਜ਼ੇਨ ਬੜਾ ਸੀ ਮੇਰੇ ਅੱਬੇ ਦਾ, ਜ਼ੇਨ ਬੜਾ ਸੀ। ਕੜੇ ਲੋਹੇ ਦੀ ਐਡੀ ਲੰਮੀ ਤਾਰ ਲਈ ਉਹਨੇ ਅੱਛਾ ਤੇ ਨਾਲ ਹੀ ਮਸਜਿਦ ਦਾ ਗੱਲਾ ਸੀ ਓਏ ਹੋਏ ਓਏ ਓਏ ਯਾਰ 10-10 20-20 ਕਰਕੇ ਕੱਢੇ ਨੇ ਉਹਨੇ ਉਸ ਤਾਰ ਨਾਲ। ਯਾਰ ਕੀ ਜ਼ੇਨ ਸੀ ਉਸ ਬੰਦੇ ਦਾ, ਯਕੀਨ ਕਰੋ। ਬੜਾ ਸੀ ਬੜਾ ਸੀ। ਸਫਾਈ ਵੀ ਬੜੀ ਸੀ ਵੈਸੇ ਜ਼ੇਨ ਦੇ ਨਾਲ ਨਾਲ ਨਾ। ਅੱਲਾਹ ਤਾਲਾ ਜਨਮ ਨਸੀਬ ਕਰੇ। ਆਮੀਨ। ਆਖਰ ਤੇ 50 ਰੁਪਏ ਰਹਿ ਗਏ, ਫਿਰ ਗੱਲਾਂ ਹੀ ਨਾਲ ਲੈ ਗਏ। ਬੜਾ ਮਸ਼ਹੂਰ ਵਾਕਿਆ ਹੈ। ਹਾਂ ਉਹ ਬਸ ਇਸ ਤਰ੍ਹਾਂ ਹੀ ਹੁੰਦਾ ਨਹੀਂ ਉਹ ਰਿਹਾ ਜੀ। ਜ਼ੇਨ ਤੋਂ ਉਹਨਾਂ ਦੇ ਅੱਲਾ ਦਿੰਦਾ ਹੈ ਨਾ, ਅੱਲਾ ਕੋਲੋਂ ਲੈ ਨੇ ਉਹ ਇੰਜੀ ਗੱਲ ਆ। ਇੰਜੀ ਚੌਧਰੀ ਅੱਲਾ ਸਾਹਿਬ ਦਿੰਦਾ ਹੈ। ਅੱਲਾ ਦਾ ਘਰ ਸੀ। ਅੱਲਾਹ ਦਾ ਘਰ ਸੀ ਜੀ, ਅੱਲਾਹ ਦੇ ਕੋਲ ਹੀ ਚਲੇ ਗਏ। ਵੇਖੋ ਨਾ ਯਾਰ ਗੱਲ ਇਹ ਹੋਰ- ਕਿ ਮਾਰ ਇੱਕ ਦਿਨ ਸਾਰਿਆਂ ਨੇ ਜਾਣਾ ਹੈ। ਚੌਧਰੀ ਸਾਹਿਬ ਇੰਜੀ ਗੱਲ। ਕਹਿੰਦੇ ਨੇ ਕਿ ਜਿਹੜਾ ਦੁਨੀਆ ਤੇ ਜ਼ਿੰਦਾ ਹੋਵੇ ਨਾ, ਹਾਂ, ਉਦੋਂ ਵੀ ਉਹਦੀ ਅੱਛਾਈ ਵੇਖੋ, ਹਾਂ ਤੇ ਜਦੋਂ ਮਰ ਜਾਏ ਉਹਦੀ ਬੁਰਾਈ ਵੱਲ ਧਿਆਨ ਹੀ ਨਾ ਕਦੀ ਕਰੋ। ਵਾਹ ਜੀ। ਓਏ ਐਸੇ ਚੰਗੇ ਜੀ ਫਿਰ ਤਾਂ ਹੀ ਵੀ ਅੱਜ ਉਹਨਾਂ ਦਾ ਜ਼ਿਕਰ ਹੋ ਰਿਹਾ ਨਾ। ਹਾਂਜੀ। ਬੈਠੇ ਆ ਤੇ ਉਹਨਾਂ ਦਾ ਗੈਰਤਮੰਦ ਇੱਜ਼ਤ ਵਾਲੇ ਲੋਕ। ਬੜੇ ਬੜੇ ਸਾਡੇ ਮੇਰੇ ਅੱਬਾ ਜੀ, ਯਾਰ ਇੱਕ ਮਾਈ ਨੇ ਕਿਹਾ ਡੁੱਬ ਕੇ ਮਰ ਜਾ ਤੇ ਨਹਿਰ ਤੇ ਟੁਰ ਗਿਆ। ਓਏ ਹੋਏ ਹੋਏ। ਉਹਦੇ ਕਹਿਣ ਤੇ ਕਦੋਂ ਗਏ ਨੇ। ਹਾਂ ਆ ਗਰਮੀ ਲੱਗੀ ਕਿਤੇ ਨਹਿਰ ਉਹਨੇ ਨਹੀਂ ਡੁੱਬ ਭਾਈ ਗਿਆ। ਵਕਤ ਹੀ ਆ ਗਿਆ। ਹਾਂਜੀ, ਹਾਂਜੀ। ਵਕਤ ਆ ਗਿਆ। ਸਿੱਧੇ ਜੰਤੀ ਹਨ ਬਜ਼ੁਰਗ ਜੀ। ਇੰਜੀ ਇਹ- ਹਰ ਨਮਾਜ਼ ਤੋਂ ਬਾਅਦ ਨਾ ਉਹਨਾਂ ਨੇ ਸਾਰੇ ਨਮਾਜ਼ੀਆਂ ਨੂੰ ਮਸਵਾਕ ਵੰਡਨੇ। ਹਾਂ ਕੀਤੀ ਜਿਹੜੀ ਪਹਿਲੇ ਹੋਈ ਹੁੰਦੀ ਉਹ। ਗੱਲ ਦੇ ਬੜੇ ਪੱਕੇ ਸਨ। ਹਾਂ ਬਹੁਤ ਨੇਕ ਆਦਮੀ, ਨੇਕ ਬਹੁਤ ਆਦਮੀ, ਚੰਗੇ ਨੇਕ ਹਨ। ਆਦਮੀ ਨਹੀਂ ਨਹੀਂ ਸਨ। ਪਰੇਸ਼ਾਨ ਨਾ ਹੋ, ਗੱਲ ਦਾ ਵੀ ਬੜਾ ਪੱਕਾ ਹੈ। ਕਿਸੇ ਦੇ ਪੈਸੇ ਨਹੀਂ ਰੁਕਦੇ ਨੇ। ਅੱਛਾ ਜੀ ਰੁਪਈਆ ਮੇਰਾ ਖਿਆਲ ਕੋਈ ਇਹਨਾਂ ਦੇ ਜਿਹੜੇ ਦੇਣੇ ਲੈਣੇ ਨੇ, ਹੁਣ ਚੌਧਰੀ ਸਾਹਿਬ ਆ ਗਏ ਨੇ, ਉਹਨਾਂ ਨਾਲ ਮੁਕਾ ਲਓ ਗੱਲ ਜਿਹੜੀ ਹੈ। ਸਾਡੇ ਕੋਲ 30 ਲੱਖ ਰੁਪਇਆ ਆਹੋ ਦਿਓ ਵਿੱਚੋਂ ਮਕਾਓ ਮਕਾਓ ਰੋੜਾ। ਰੌਲਾ। ਅੱਲਾ ਕਿ ਛੱਡ ਛੜਿਆ ਉਹਨਾਂ ਨਹੀਂ ਨਾਲ। ਮੈਂ ਨਹੀਂ ਲੱਖ, ਮੇਰਾ ਵਕਤ ਹੀ ਬੜਾ ਸੋਹਣਾ ਯਾਰ ਉਹਨਾਂ ਨਾਲ ਲੱਗਿਆ। ਬੜੀ ਲੱਖ ਬੜੀ ਸੋਹਣਾ ਗੱਲ, ਵਕਤ ਬੜੀ ਗੱਲ। ਲੰਘਿਆ ਤੇ ਲੱਖ ਰੁਪਈਆ ਉਹਨਾਂ ਛੱਡ ਦਿੱਤਾ, ਹੋਰ ਹੁਣ ਕੀ ਛੱਡਣ ਤੁਹਾਡੇ ਦੱਸੋ। ਬਜ਼ੁਰਗਾਂ ਦਾ ਪਿਆਰ ਵੀ ਪੱਪੂ ਸਾਹਿਬ ਤੁਹਾਡੇ ਨਾਲ ਹੀ। ਹਾਂ ਹਾਂਜੀ ਬੜਾ ਪਿਆਰ ਸੀ, ਬੜਾ ਪਿਆਰ ਕਰਦੇ ਸਨ। ਓਏ ਹੋਏ। ਤੇ ਦਿਓ ਫਿਰ ਹੁਣ ਜੋ ਕੋਈ ਜਿੰਨਾ ਹੈਗਾ ਕੋਈ ਇਹਨਾਂ ਕਰਜ਼ਾ ਤੁਸੀਂ ਦੱਸਣ ਦੇ ਨਾ, ਮੇਰਾ ਪਿਆਰ ਵੱਧ ਜਾਣਾ ਹੈ ਤੇ ਮੈਂ ਵੀ ਉੱਥੇ ਹੀ ਟੁਰ ਜਾਣਾ। ਨੂੰ। ਨਹੀਂ ਉਹ ਦੇਣੇ ਪੈਣੇ ਭਾਜੀ। ਤੇ ਦੇ ਦੇਾਂਗੇ ਯਾਰ। ਅਕਰਮ ਤੂੰ ਇੱਥੇ ਲੜਾਈ ਪਵਾਉਣ ਆਇਆ ਤੂੰ ਵੀ ਨਹੀਂ ਜਾਣਾ ਯਾਰ, ਕੋ ਦੇ ਬੰਦਾ ਦੇ। ਦੇ ਕੇ ਜਾਈ, ਕੋਈ ਜਾਣਾ ਟੁਰ ਜਾ ਬੰਦਾ ਦੇ ਕੇ ਜਾਈ ਬਸ। ਯਾਰ ਕਿੰਜ ਦੀਆਂ ਗੱਲਾਂ ਕਰਨੇ, ਮੈਂ ਨਾ ਦਾਂਗਾ। ਮੇਰਾ ਯਾਰ ਅਕਰਮ ਇੱਥੇ ਵੇ ਕੌਣ ਦੋ। ਤੂੰ ਕੌਣ? ਮੈਂ ਨਹੀਂ ਤੈਨੂੰ ਜਾਣਦਾ। ਮੈਂ ਚਾਚੇ ਹਰਾਂ ਨੂੰ ਜਾਣਦਾ ਹਾਂ। ਉਹਨਾਂ ਦਾ ਲੈਣ ਦੇਣ ਜਿੰਨਾ ਹੈ ਸੀ ਉਹ ਮੈਨੂੰ ਪਤਾ ਕਿ ਯਾਰ ਜਿਹਦੇ ਉਹਨਾਂ ਨੇ ਦੇਣੇ ਨਾ ਉਹ ਦੇਣੇ ਹੀ ਦੇਣੇ। ਤੇ ਜਿੰਨਾ ਕੋ ਲੈਣੇ ਨੇ, ਹਾਂਜੀ ਜਿੰਨਾ ਕੋ ਲੈਣੇ ਨੇ ਉਹ ਬੰਦੇ। ਉਹ ਨਹੀਂ ਮੇਰੇ ਵਾਕਫ। ਮੈਂ ਜੋ ਸੁਣਿਆ ਨਾ ਭਾਜੀ, ਹਾਂਜੀ ਮੈਂ ਤਾਂ ਹੋਣਾ ਨਾ ਸੁਣਿਆ ਵਸੀਅਤ ਕੋਈ ਨਿਕਲੀ ਹੈ ਤੇ ਜਿਹੜੀ ਉਹਨਾਂ ਕਹੇ ਮੈਂ ਜਿਹਦੇ ਕੋਲ ਲੈਣੇ ਨੇ ਨਾ ਹਾਂ। ਉਹ ਮੈਂ ਛੱਡੇ। ਉਹ ਇੱਥੇ ਰੱਖ। ਹਾਂ, ਸੁਣਿਆ। ਨੇਕ ਆਦਮੀ। ਮੈਂ- ਰਾਜਾ ਆਦਮੀ ਹੀ ਵੱਡਾ। ਆਹ ਜੁੱਤੀ ਜਿਹੜੀ ਉਹ ਮੇਰੀ ਹੋ ਗਈ ਜਨਾਬ। ਮੈਂ ਦੱਸਿਆ ਨਾ ਮੈਂ ਜੋ ਤੇਰੀ ਸੁਣਿਆ। ਜੁੱਤੀਆਂ ਬੜੀਆਂ ਮੈਂ ਸੁਣਿਆ ਵਸੀਅਤ ਨਿਕਲੀ ਕੋਈ। ਲੰਗੋਟੀਏ ਉਹਨਾਂ ਨੇ ਜਿਹਦੇ ਕੋਲ ਲੈਣੇ ਉਹਨਾਂ ਮੈਂ ਕਿਹਾ ਕੋਈ ਜਿਹਦੇ ਕੋਲ ਲੈਣ ਮੈਂ ਨਹੀਂ। ਛੱਡੇ, ਹਾਂ। ਤੇ ਜਿਹਦੇ ਮੈਂ ਦੇਣੇ ਨੇ ਉਹ ਚਲੋ ਤੇ ਫਿਰ ਉਹਨਾਂ ਨੇ ਲੋਕਾਂ ਦੇ ਦੇਣੇ ਨੇ। ਇਹ ਤੇ ਲੰਗੋਟੀਏ ਸਨ ਨਾ, ਇਹਨਾਂ ਨੂੰ ਤਾਂ ਗੱਲ ਕਰਨ ਨਿੱਕੀ ਨਿੱਕੀ ਗੱਲ ਦਾ ਪਤਾ ਬਹੁਤ ਹੁੰਦਾ। ਅੱਛੇ ਇਨਸਾਨ ਸਨ ਅੱਬਾ ਜੀ। ਓਏ। ਯਾਰ ਕੀ ਬਾਤ ਹੈ ਕਿਆ ਯਾਰ। ਬਾਤ। ਵੇਖੋ ਸੋਹਣੀ ਮੌਤ ਵੀ ਸੋਹਣੀ ਆਈ, ਕਿਆ ਯਾਰ ਕਹਿਣਾ ਵੀ ਸੋਹਣੇ ਲੱਭੇ ਉਹਨਾਂ ਨੂੰ। ਮੈਂ ਨਾ ਇੰਨੀ ਗਰਮੀ ਚ ਠੰਡੇ ਠੰਡੇ ਬਰੇ ਨੇ। ਲੱਖ ਰੁਪਇਆ ਛੱਡ ਦਿੱਤਾ ਯਾਰ। ਉਹਨੇ ਬਸ ਗਰਮੀ ਵਕਤ ਹੀ ਆ ਗਿਆ ਯਾਰ, ਵਕਤ ਆ ਗਿਆ। ਸੋਚਣ ਦੇ ਕਿ ਯਾਰ ਨਹਾਉਂਦਾ ਹੀ ਤੇ ਮਰਿਆ, ਇਹਨੂੰ ਨਵਾਈਏ ਕਿ ਨਾ ਨਵਾਈਏ। ਫਿਰ ਵੀ ਮੈਂ ਕਿਹਾ ਯਾਰ ਗੁਸਲ ਚੰਗਾ ਹੁੰਦਾ। ਯਾਰ ਦੇਣਾ ਚਾਹੀਦਾ। ਅਕਰਮ ਕਿਹੜੀਆਂ ਗੱਲਾਂ ਚ ਪੈ ਗਏ। ਟਾਈਮ ਹੋਣ ਡਿਆ ਖਤਮ ਦਾ, ਤੁਸੀਂ ਇੱਥੇ ਰੁਪਈਆਂ ਦੀ ਗੱਲ ਕੋਲ ਕੇ ਬਹਿ ਗਏ। ਖਤਮ ਬਾਅਦ ਚ ਦਵਾਇਆ ਜੇ ਨਾ ਉੱਥੇ ਸਾਰਿਆਂ ਦੇ ਸਾਹਮਣੇ, ਫਿਰ ਬਿਜਤੀ ਵਾਲੀ ਗੱਲ ਹੈ। ਜਾ ਕੇ ਇਹਨਾਂ ਨੂੰ ਪੈਸੇ ਦਿਓ, ਨਹੀਂ ਤੇ ਫਿਰ ਉਹ ਜਗ੍ਹਾ ਦੀ ਰਜਿਸਟਰੀ ਕਰਾ ਕੇ ਦਿਓ। ਉਹ ਜਗ੍ਹਾ ਉਹਨਾਂ ਦੇ ਜ਼ਿਹਨ ਚ ਵੀ ਨਹੀਂ, ਤੂੰ ਐਵੇਂ ਵਿੱਚ ਧੱਕੇ ਨਾ ਜਗ੍ਹਾ। ਮੈਨੂੰ ਨਾ ਖਾਬ ਹੀ ਰਾਤੀ ਮਿਲੇ ਨੇ। ਅੱਛਾ। ਤੇ ਉਹ ਸੁਰਦਾ ਸਾਂ ਕਿਸੇ ਗੱਲ ਤੋਂ। ਕਾਹਦੇ ਕਿਉਂ ਮੇਰੇ ਅੱਬਾ ਜੀ ਅਫਸਰਦਾ ਕਿਉਂ ਸਨ? ਪਤਾ ਨਹੀਂ ਹੁਣ ਵੇਖੋ ਜੀ, ਮੈਂ ਤੇ ਖਾਬ ਦੀ ਗੱਲ ਸੁਣਾ ਰਿਹਾ, ਕਿਹੜਾ ਮੈਨੂੰ ਕੀ ਗੱਲ ਮੇਰੇ ਉਹਦੇ ਦੁਨੀਆ ਚਲੇ ਗਏ ਨੇ। ਕੀ ਲੇਕਿਨ ਕਿਹਾ? ਪਰੇਸ਼ਾਨ ਮੈਂ ਇਸ ਗੱਲ ਤੋਂ, ਜਿਹੜੇ ਕੋਈ ਲੋਕਾਂ ਨੂੰ ਨਾ ਪੈਸੇ ਦੇਣੇ ਸਨ ਨਾ, ਆਹੋ ਇਸ ਗੱਲ ਤੋਂ ਮੈਂ ਪਰੇਸ਼ਾਨ ਹੋਇਆ। ਓਏ ਹੋਏ। ਮੈਂ ਆਪਣੇ ਅੱਬੇ ਤੇਰੇ ਅੱਬੇ ਨੂੰ ਉੱਤੇ ਸਕੂਨ ਨਹੀਂ ਆਇਆ? ਇਹ ਉਹਨਾਂ ਦਾ ਅਸਲ ਯਾਰ ਹੀ। ਬਣਾਇਆ ਤੇ ਥੱਲੇ ਵੇ ਉੱਤੇ ਕਿੱਥੇ ਸਕੂਨ ਨਹੀਂ ਹੈ। ਇਹ ਲੰਗੋਟੀਏ ਨਹੀਂ ਤੇਰੇ ਉੱਤੇ ਪਏ, ਉਹ ਲੰਗੋਟੀਏ। ਮੈਂ ਆਪਣੇ ਅੱਬੇ ਤੋਂ ਜਾਨ ਵੀ ਦੇ ਦੇਗਾ। ਤੁਸੀਂ ਪਹਿਲਾਂ ਪੈਸੇ ਦਿਓ ਨਾ, ਜਾਨ ਉਹ ਬਾਅਦ ਚ ਹਲੇ ਦੇਣਾ। ਨਹੀਂ ਹੈ ਉਹ ਯਾਰ ਉੱਥੇ ਇਹਨਾਂ ਦੇ ਪੈਸੇ ਯਾਰ, ਦੇ। ਹਲੇ ਨਹੀਂ ਹੈ ਓਏ ਯਾਰ। ਉੱਥੇ ਯਾਰ ਪੈਸੇ ਓ ਯਾਰ ਮੇਰੀ ਗੱਲ ਸੁਣ ਕਰਮ। ਬੈਠੇ ਨੇ ਨਾ ਅਗਰ ਓਏ ਯਾਰ ਉਹ ਪੈਸੇ ਹਲੇ ਹੈ ਹੀ ਨਹੀਂ ਯਾਰ। ਮੇਰੇ 70 ਰੁਪਏ ਛੱਡ ਦੇ, ਮੇਰੇ 70 ਓਏ ਯਾਰ, ਰੁਪਏ ਕੋਈ ਇਹਦੇ ਪੈਸੇ ਛੱਡ ਦੇ। ਇੱਕ ਮਿੰਟ। ਹਾਂ, ਕੋਈ ਇਹਦੇ ਪੈਸੇ ਛੱਡ ਦੇ ਯਾਰ, ਜਿਹਨੇ ਪੈਸੇ ਛੱਡਣਾ ਪਿਆ। ਨਹੀਂ ਉਹ ਤੇ ਤੁਹਾਡਾ ਪਿਆਰ ਹੈ ਨਾ। ਬਜ਼ੁਰਗ ਲੈ ਕੇ ਆਏ ਹੋਣੇ ਕੱਪੜੇ, ਕੋਈ ਈਦ ਵੀ ਹੈ। ਹਾਂ ਉਹ ਸ਼ਾਹ ਜੀ ਹਰਾਂ ਦੇ ਦੇਣਾ, ਰੂਪ ਚਾੜ ਜਾਏਗਾ ਸ਼ਾਹ ਜੀ ਹਰਾਂ।